ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀ ਹੈ ਨਾ, ਟੌਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਤਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨਾਂ ਤੋਂ। ਅੱਜ ਦਿੱਲੀ ਕੂਚ ਹੈ ਜੀ। ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਟਰੈਕਟਰਾਂ ਦੇ ਨਾਲ ਜਾਓ ਦਿੱਲੀ। ਬਹੁਤ ਸਾਰੇ ਲੋਕਾਂ ਦੇ ਵਿੱਚ, ਤਕਰੀਬਨ ਜਿੱਥੇ ਵਰਲਡ ਦੇ ਵਿੱਚ ਪੰਜਾਬੀ ਬੈਠਾ ਹੈ, ਉਹਦੇ ਮਨ ਦੇ ਵਿੱਚ ਧੁੜਕੂ ਇਹ ਜ਼ਰੂਰ ਹੈ ਕਿ ਪਤਾ ਨਹੀਂ ਬਣੂ ਕੀ। ਬਿਲਕੁਲ ਪ੍ਰਵੀਨ ਜੀ, ਇਹ ਧੁੜਕੂ ਸਾਨੂੰ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਹੀ ਹੈ, ਕਿਉਂਕਿ ਕੇਂਦਰ ਦੀ ਨੀਅਤ ਇਸ ਵਾਰ ਬਿਲਕੁਲ ਵੀ ਠੀਕ ਨਹੀਂ ਹੈ। ਪੈਸਾ ਪਿਛਲੀ ਵਾਰ ਵੀ ਜਿਹੋ ਜਿਹਾ ਢੰਗ ਤਰੀਕਾ ਉਹਨਾਂ ਨੇ ਅਪਣਾਇਆ ਸੀ, ਪਰ ਇਸ ਵਾਰ ਉਹਨਾਂ ਨੇ ਬੜੇ ਪਲਾਨ ਤਿਆਰ ਕਰਕੇ ਇਸ ਅੰਦੋਲਨ ਨੂੰ ਮਤਲਬ ਢਹਿ ਢੇਰੀ ਕਰਨ ਦੀ, ਕਮਜ਼ੋਰ ਕਰਨ ਦੀ, ਜਾਂ ਵੰਡ ਪਾਉਣ ਦੀ, ਜਾਂ ਫਿਰ ਇਸ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਤਸ਼ੱਦਦ ਢਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਸੋ ਉਸ ਤਿਆਰੀ ਦੇ ਮੱਦੇਨਜ਼ਰ ਇਹ ਫਿਕਰ ਹੈ ਕਿ ਕੋਈ ਮੱਦਭਾਗਾ ਨਾ ਵਾਪਰੇ। ਉਹਦੇ ਲਈ ਸੂਝ-ਬੂਝ ਪੰਜਾਬ ਦੀ ਸਰਕਾਰ ਨੂੰ, ਹਰਿਆਣਾ ਦੀ ਸਰਕਾਰ ਨੂੰ ਦਿਖਾਉਣ ਦੀ ਲੋੜ ਹੈ। ਕੇਂਦਰ ਨੂੰ ਆਪਣਾ ਬੜਾ ਚਿਹਰਾ ਸਾਹਮਣੇ ਰੱਖਣ ਦੀ ਲੋੜ ਹੈ। ਆਪਣਾ ਬੜੱਪਣ ਦਿਖਾਵੇ ਕੇਂਦਰ ਸਰਕਾਰ, ਦੇਸ਼ ਦੀ ਸਰਕਾਰ। ਤੇ ਇੱਧਰ ਕਿਸਾਨ ਜਥੇਬੰਦੀਆਂ ਲਈ ਵੀ ਚੁਣੌਤੀ ਬਣੀ ਹੋਈ ਹੈ ਕਿ ਉਹ ਜਿਹੜੇ ਕਿਸਾਨ ਅੰਦੋਲਨ ਚ ਆਏ ਨੇ, ਜਿਹੜੇ ਅੱਜ ਦਿੱਲੀ ਕੂਚ ਕਰਨ ਲਈ ਮੁਰਲੀਆਂ ਧਿਰਾਂ ਚ ਸ਼ਾਮਲ ਹੋਣਗੇ, ਉਹਨਾਂ ਚ ਸਹਿਜਪਣਾ, ਨਿਮਰਤਾ, ਠਰਮਾ ਕਿਵੇਂ ਰੱਖ ਪਾਉਂਦੇ ਨੇ। ਇਸ ਲਈ ਕੋਈ ਹਿੰਸਕ ਵਾਰਦਾਤ ਨਾ ਹੋਵੇ, ਕੋਈ ਉੱਥੇ ਘਟਨਾਕ੍ਰਮ ਇਹੋ ਜਿਹਾ ਨਾ ਵਾਪਰੇ, ਇਹਦੀ ਫਿਕਰਮੰਦੀ ਹੈਗੀ ਹੈ। ਪਰ ਕੁਝ ਪਹਿਲੂ ਨੇ ਜਿਹੜੇ ਗੌਰ ਮੰਗਦੇ ਨੇ ਪ੍ਰਵੀਨ ਜੀ। ਮਾਮਲਾ ਹਾਈ ਕੋਰਟ ਚ ਸੀਗਾ ਇਸ ਮਸਲੇ ਨੂੰ ਲੈ ਕੇ, ਔਰ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੂੰ ਵੀ, ਹਰਿਆਣਾ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਜਵਾਬ ਤਲਬੀ ਕੀਤੀ ਸੀ। ਪਰ ਹਰਿਆਣਾ ਨੂੰ ਉਸੇ ਹਾਈ ਕੋਰਟ ਨੇ ਝਾੜਾਂ ਮਾਰੀਆਂ ਸੀ ਕਿ ਤੁਸੀਂ ਰਾਹ ਕਿਵੇਂ ਰੋਕ ਰਹੇ। ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਪ੍ਰਦਰਸ਼ਨ ਕਰਨ, ਉਹ ਦਿੱਲੀ ਜਾਣ। ਸਰਕਾਰ ਦਾ ਕੰਮ ਇਹ ਧਿਆਨ ਰੱਖਣਾ ਹੁੰਦਾ ਕਿ ਪ੍ਰਦਰਸ਼ਨਕਾਰੀ ਧਿਰਾਂ ਦੇ ਹੱਕ ਵੀ ਨਾ ਡੱਕੇ ਜਾਣ ਤੇ ਜਿਹੜੇ ਆਮ ਲੋਕ ਹੈ ਉਹਨਾਂ ਦੇ ਹੱਕਾਂ ਤੇ ਵੀ ਕੋਈ ਮਸਲਾ ਨਾ ਆਵੇ। ਇਸ ਲਈ ਤੁਸੀਂ ਸਮਤਲ ਬਣਾ ਕੇ ਚੱਲਣਾ, ਇਸ ਨੂੰ ਪੈਮਾਨੇ ਤੇ ਰੱਖਣਾ ਕਿ ਦੋਏ ਧਿਰਾਂ ਦੀ ਹੱਕਾਂ ਹਕੂਕਾਂ ਦੀ ਰਾਖੀ ਹੋਵੇ। ਸੋ ਇਸ ਲਈ ਉਹਨੇ ਕਿਹਾ ਸੀ ਕਿ ਤੁਸੀਂ ਅੰਦੋਲਨ ਨੂੰ ਦਿੱਲੀ ਜਾਣ ਦਿਓ ਤੇ ਇਹਨਾਂ ਦੇ ਲਈ ਉੱਥੇ ਥਾਂ ਦਾ ਪ੍ਰਬੰਧ ਕਰੋ ਜਿੱਥੇ ਰਹਿ ਕੇ ਆਪਣਾ ਅੰਦੋਲਨ ਕਰ ਸਕਣ ਜੀ। ਪਰ ਉਸ ਮਸਲੇ ਤੇ ਨਾ ਕੇਂਦਰ ਨੇ ਕੋਈ ਗੌਰ ਕੀਤੀ ਹੈ ਪ੍ਰਵੀਨ ਜੀ, ਨਾ ਹਰਿਆਣਾ ਸਰਕਾਰ ਨੇ ਗੌਰ ਕੀਤੀ ਹੈ। ਉਹਨਾਂ ਨੇ ਤਾਂ ਉਲਟਾ ਹੋਰ ਬੈਰੀਕੇਡ ਵਧਾਤੇ, ਹੋਰ ਲੇਅਰ ਵਧਾਤੀਆਂ, ਹੋਰ ਕੰਡਿਆਲੀਆਂ ਤਾਰਾਂ ਲਾਤੀਆਂ, ਹੈ ਨਾ। ਪੁਲਿਸ ਫੋਰਸ, BSF ਫੋਰਸ ਰਾਤ ਮੈਂ ਦੇਖ ਰਿਹਾ ਸੀ ਘੱਗਰ ਚ ਲਾਤੀ। ਸੋ ਇਸ ਲਈ ਉਹਨਾਂ ਨੇ ਤਾਂ ਪੂਰੀ ਉਸ ਤਰ੍ਹਾਂ ਦੀ ਤਿਆਰੀ ਕੀਤੀ ਹੈ। ਪਰ ਕੱਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਕਟਹਿਰੇ ਚ ਖੜਾ ਕੀਤਾ। ਕੱਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਭੀੜ ਕਿਵੇਂ ਇਕੱਠੀ ਹੋਣ ਦੇ ਰਹੇ। ਤੁਸੀਂ, ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਪਹੁੰਚੇ ਕਿਸਾਨਾਂ ਦੇ ਹਵਾਲੇ ਨਾਲ ਸ਼ਬਦ ਵਰਤਿਆ ਕਿ ਤੁਸੀਂ ਭੀੜ ਨੂੰ ਰੋਕਣ ਚ ਕਿਉਂ ਕਾਮਯਾਬ ਨਹੀਂ, ਸੜਕਾਂ ਦੇ ਉੱਤੇ ਭੀੜ ਕਿਉਂ ਹੈ। ਤੇ ਫਿਰ ਉਹਨਾਂ ਨੇ ਕਿਸਾਨਾਂ ਦੇ ਹਵਾਲੇ ਨਾਲ ਇੱਕ ਤਰ੍ਹਾਂ ਦਾ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਹੁਕਮ ਚਾੜਿਆ ਹੋਵੇ, ਹਾਈ ਕੋਰਟ ਨੇ ਕਿਹਾ ਕਿ ਟਰੈਕਟਰ ਟਰੈਲੀ ਆਵਾਜਾਈ ਵਾਲਾ ਸਾਧਨ ਨਹੀਂ ਹੈ, ਹੈ ਨਾ। ਜਿਹੜਾ ਸਾਡਾ ਵਹੀਕਲ ਐਕਟ ਹੈ ਉਹਦੇ ਤਹਿਤ ਤੁਸੀਂ ਟਰੈਕਟਰ ਟਰਾਲੀਆਂ ਤੇ ਦਿੱਲੀ ਨਹੀਂ ਜਾ ਸਕਦੇ। ਤੁਸੀਂ ਉਹ ਤੋਂ ਬਿਨਾਂ ਬੱਸਾਂ, ਕਾਰਾਂ ਜਾਂ ਹੋਰ ਸਾਧਨਾਂ ਰਾਹੀਂ ਜਾ ਸਕਦੇ ਹੋ। ਠੀਕ ਹੈ, ਮਤਲਬ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਾਈ ਕੋਰਟ ਨੇ ਗੱਲ ਕੀਤੀ ਹੈ। ਜਿਸ ਤਰ੍ਹਾਂ ਇੱਕ ਵਾਰ ਪਹਿਲਾਂ ਹਰਿਆਣਾ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਰਾਹ ਕਿਉਂ ਰੋਕ ਰਹੇ ਹੋ, ਇਸ ਵਾਰ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਕਿਵੇਂ ਆਉਣ ਦੇ ਰਹੇ ਹੋ। ਤੇ ਉਧਰ ਇਸੇ ਪਹਿਲੂ ਧਿਆਨ ਚ ਰੱਖਦੇ ਹਰਿਆਣਾ ਦੇ DGP ਨੇ ਪੰਜਾਬ ਦੇ DGP ਨੂੰ ਚਿੱਠੀ ਲਿਖੀ ਆਪਣੀ ਜੀ। ਉਹਨਾਂ ਨੇ ਉਸ ਚਿੱਠੀ ਚ ਕਿਹਾ ਕਿ ਜੀ ਆ ਭਾਰੀ ਮਸ਼ੀਨਾਂ, ਇਹ ਵੱਡੀਆਂ JCB, ਆਓ ਪੱਟਣ ਵਾਲੀਆਂ ਮਸ਼ੀਨਾਂ ਕਿਵੇਂ ਆ ਰਹੀਆਂ ਨੇ, ਹੈ ਨਾ। ਜਿਹਦੇ ਨਾਲ ਮਤਲਬ ਕਿ ਉੱਥੇ ਉਹ ਪੋਕਲੇਨ ਮਸ਼ੀਨ ਕਹਿੰਦੇ ਆ ਉਹਨੂੰ, ਕਿਹੜੀ, ਹੈ ਨਾ, ਜਿਹਦੇ ਨਾਲ ਮਤਲਬ ਕਿ ਉਹ ਕਹਿੰਦੇ ਜੀ ਇਹ ਬੁਲਟ ਪ੍ਰੂਫ ਵੀ ਹੈਗੀ ਆ, ਇਹ ਵਾਟਰ ਪ੍ਰੂਫ ਵੀ ਹੈਗੀ ਆ। ਇੱਥੋਂ ਤੱਕ ਕਿ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਦਾਅਵਾ ਕਰਦੇ ਨੇ ਕਿ ਬੁਲਟ ਪ੍ਰੂਫ ਹੈ, ਪਰ ਫਿਰ ਵੀ ਮਤਲਬ ਕਿ ਚਲੋ ਜੇ ਆਪਾਂ ਇਹ ਕਹੀਏ ਤਾਂ ਉਹ ਰਬੜ ਦੀਆਂ ਗੋਲੀਆਂ ਰੋਕ ਸਕਦੀ ਹੈ। ਕਹਿੰਦੇ ਕਿ ਅਥਰੂ ਗੈਸ ਦੇ ਗੋਲੇ ਉਹਦੇ ਪਰ ਅਸਰ ਨਹੀਂ ਹੋਊਗਾ। ਉਹ ਮਸ਼ੀਨਾਂ ਤੱਕ ਆਈਆਂ।
ਇਹ ਨਾ ਮਸ਼ੀਨਾਂ ਦੇ ਹਵਾਲੇ ਨਾਲ ਹਰਿਆਣੇ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਕਿ ਤੁਸੀਂ ਇਹ ਮਸ਼ੀਨਾਂ ਰੋਕੋ, ਤੇ ਕਹਿੰਦੇ ਜੀ ਇਹ ਮਸ਼ੀਨਾਂ ਰੋਕਣ ਦੇ ਲਈ ਉੱਥੇ ਸ਼ੰਭੂ ਬਾਰਡਰ ਤੇ ਝੜਪ ਵੀ ਹੋ ਗਈ ਪੰਜਾਬ ਪੁਲਿਸ ਨਾਲ। ਠੀਕ ਹੈ। ਤੇ ਮੋਹਾਲੀ ਦੇ ਇੱਕ ਐਸਪੀ ਤੇ ਸ਼ੰਭੂ ਜਿਹੜਾ ਬਾਰਡਰ ਹੈ ਉੱਥੇ ਦੀ ਜਿਹੜੀ ਚੌਂਕੀ ਆ ਉੱਥੇ ਤੋਂ ਜਿਹੜੇ ਮੁਖੀ ਨੇ ਉਹ ਕਹਿੰਦੇ ਦੋਏ ਹੁਣ ਹਸਪਤਾਲ ਦਾਖਲ ਨੇ ਜੀ ਕਿ ਸਾਡੇ ਨਾਲ ਝੜਪ ਹੋ ਗਈ, ਅਸੀਂ ਮਸ਼ੀਨਾਂ ਰੋਕਣ ਦੀ ਕੋਸ਼ਿਸ਼ ਕੀਤੀ। ਸੋ ਇਸ ਲਈ ਕੀ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਪੰਜਾਬ ਸਰਕਾਰ ਹਰਿਆਣੇ ਨਾਲੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ? ਇਹ ਵੀ ਇੱਕ ਪਹਿਲੂ ਹੈਗਾ। ਦੂਸਰੇ ਪਾਸੇ ਜੇਕਰ ਹਾਈ ਕੋਰਟ ਦੇ ਹੁਕਮ ਮੰਨ ਲਈਏ ਕਿ ਕਿਸਾਨ ਜਥੇਬੰਦੀਆਂ ਜੇ ਉੱਥੇ ਐਲਾਨ ਕਰ ਦੇਣ, ਪ੍ਰਵੀਨ ਜੀ ਕਿਆ ਖੜੇ ਨੇ ਟਰੈਕਟਰ, ਆ ਖੜੇ ਨੇ ਟਰੈਲੀਆਂ, ਅਸੀਂ ਪੈਦਲ ਚੱਲੇ ਆ ਦਿੱਲੀ ਨੂੰ, ਲਾਂਘਾ ਦੇ ਦੇਣਗੇ? ਜੀ ਸਵਾਲ ਇਹ ਹੈ ਕਿ ਕਿਉਂ ਬੈਰੀਕੇਡ ਹਟਾਉਣਗੇ? ਕੱਲ ਮਾਨੇਸਰ ਦੇ ਵਿੱਚ ਜਿਹੜੇ ਪਿਛਲੇ ਇੰਨੇ ਮਹੀਨਿਆਂ ਤੋਂ ਉੱਥੋਂ ਦੇ ਕਿਸਾਨ ਬੈਠੇ ਨੇ ਉਹ ਪੈਦਲ ਹੀ ਦਿੱਲੀ ਆ ਰਹੇ ਸੀ। ਤਸ਼ੱਦਦ ਢਾਇਆ ਪੁਲਿਸ ਨੇ, ਗੜਗਾਉਂ ਚ ਜੋ ਖਿੱਚਤੂ ਕੀਤੀਆਂ ਉਹਨਾਂ ਨੇ ਹਰਿਆਣਾ ਪੁਲਿਸ ਨੇ ਸਾਰਿਆਂ ਨੇ ਦੇਖੀ। ਸੋ ਇਸ ਲਈ ਇਹ ਗਰੰਟੀ ਕੌਣ ਲਊਗਾ ਕਿ ਟਰੈਕਟਰ ਛੱਡ ਕੇ, ਜੇਕਰ ਟਰੈਲੀਆਂ ਛੱਡ ਕੇ ਜੇਕਰ ਕਿਸਾਨ ਪੈਦਲ ਦਿੱਲੀ ਜਾਣਾ ਵੀ ਤੈਅ ਕਰਦੇ ਨੇ, ਆਪਣੀਆਂ ਕਾਰਾਂ ਗੱਡੀਆਂ ਮੋਟਰਸਾਈਕਲਾਂ ਤੇ ਜਾਣਾ ਤੈਅ ਕਰਦੇ ਨੇ, ਕੀ ਹਰਿਆਣਾ ਸਰਕਾਰ ਦਿੱਲੀ ਤੱਕ ਛੱਡ ਕੇ ਆਊਗੀ? ਸੋ ਇਸ ਲਈ ਜਿਸ ਤਰੀਕਾ ਉਹਨਾਂ ਨੇ ਅਪਣਾਇਆ ਹੋਇਆ ਹੈ ਉਸ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੋਏ ਪਾਸੇ ਤਣਾਅ ਹੈ, ਸਰਕਾਰਾਂ ਦੇ ਪੱਧਰ ਤੇ ਵੀ ਤੇ ਕਿਸਾਨ ਜਥੇਬੰਦੀਆਂ ਦੇ ਪੱਧਰ ਤੇ ਵੀ। ਇੱਧਰ ਪੰਜਾਬ ਸਰਕਾਰ ਨੂੰ ਰਾਜਨੀਤਿਕ ਧਿਰਾਂ ਕਟਹਿਰੇ 'ਚ ਖੜਾ ਕਰ ਰਹੀਆਂ ਪ੍ਰਵੀਨ ਜੀ। ਨਵਜੋਤ ਸਿੱਧੂ ਕਹਿ ਰਹੇ ਨੇ ਕਿ ਇਹ ਕੇਂਦਰ ਨਾਲ ਮਿਲਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ, ਇਹ ਜਾਣਬੁੱਝ ਕੇ ਸਮਾਂ ਟਪਾ ਰਿਹਾ, ਜਾਣਬੁੱਝ ਕੇ ਸਮਾਂ ਲੰਘਾ ਰਿਹਾ। ਇਹ ਤਾਂ ਕੰਟਰੈਕਟ ਖੇਤੀ ਦੇ ਹੱਕ 'ਚ ਆ ਗਏ ਜਿਹੜੇ ਕਹਿੰਦੇ ਸੀ ਅਸੀਂ MSP ਦਾ ਬਿੱਲ ਲਿਆਵਾਂਗੇ। ਤੇ ਉਧਰ ਸੁਨੀਲ ਜਾਖੜ ਕਹਿੰਦੇ ਕਿ ਜਾਣਬੁੱਝ ਕੇ ਕੇਂਦਰ ਦੇ ਵਿਚਾਲੇ ਵਿਚੋਲਾ ਬਣ ਕੇ ਖੇਡ ਵਿਗਾੜ ਰਿਹਾ, ਜੇ ਵਿੱਚ ਨਾ ਹੁੰਦਾ ਕਹਿੰਦੇ ਸਮਝੌਤਾ ਹੋ ਜਾਣਾ ਸੀ। ਅੱਛਾ, ਉਹ ਕਹਿੰਦੇ ਇਹ ਖੇਡ ਵਿਗਾੜ ਰਿਹਾ ਕਿਉਂਕਿ ਇਹ ਪੰਜਾਬ 'ਚ ਹੁਣ ਪ੍ਰਚਾਰੂਗਾ ਕਿ ਦੇਖੋ ਜੀ ਕੇਂਦਰ ਧੋਖਾ ਕਰ ਗਿਆ ਜੀ, ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਜੀ, ਇਸ ਲਈ ਸਾਨੂੰ ਵੋਟਾਂ ਪਾਓ। ਸੋ ਦੋਏ ਪਾਸਿਓਂ ਪੰਜਾਬ ਸਰਕਾਰ ਨਿਸ਼ਾਨੇ ਤੇ ਆ ਰਹੀ ਹੈ। ਤੀਸਰੀ ਹੁਣ ਹਾਈ ਕੋਰਟ ਦੀ ਹਦਾਇਤ, ਸੋ ਕਿਹਦੀ ਪਾਲਣਾ ਕਰਨੀ ਹੈ, ਮੋਦੀ ਦੇ ਸੁਨੇਹੇ ਦੀ, ਕਿਸਾਨਾਂ ਦੇ ਸਾਥ ਦੀ, ਜਾਂ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਕੀ ਰੁਖ ਅਖਤਿਆਰ ਕਰੂਗੀ ਪੰਜਾਬ ਸਰਕਾਰ? ਇਸ ਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਉਧਰ SKM ਕਹਿੰਦਾ ਅਸੀਂ ਕਿਸਾਨਾਂ ਦੇ ਨਾਲ ਆ ਪਰ ਦਿੱਲੀ ਕੂਚ ਵਾਲੇ ਫੈਸਲੇ 'ਚ ਸ਼ਾਮਲ ਨਹੀਂ ਆ। ਠੀਕ ਹੈ, ਇਸ ਲਈ ਅਸੀਂ ਭਾਜਪਾ ਲੀਡਰਾਂ ਦੇ ਕਰਕੇ ਰਾਂਗੇ, ਭਾਜਪਾ MPਆਂ ਦੇ ਕਰਕੇ ਰਾਂਗੇ, ਭਾਜਪਾ ਦੇ ਸਾਬਕਾ ਮੰਤਰੀਆਂ, ਪੰਜਾਬ ਇਕਾਈ ਦੇ ਲੀਡਰਾਂ ਦੇ ਕਰਕੇ ਰਾਂਗੇ, ਟੋਲ ਫ੍ਰੀ ਰੱਖਾਂਗੇ ਤੇ 22 ਤਰੀਕ ਨੂੰ ਅਸੀਂ ਅਗਲੀ ਮੀਟਿੰਗ ਆਪਣੀ ਸੱਦ ਲਈ SKM ਦੀ, ਉਹਦੇ ਵਿੱਚ ਵੱਡਾ ਫੈਸਲਾ ਲਵਾਂਗੇ ਕੀ ਕਰਨਾ। ਇਸੇ ਤਰ੍ਹਾਂ ਅਗਰਾਹਾਂ ਹੋਰਾਂ ਨੇ ਵੀ ਸਾਥ ਦੇਣ ਦਾ ਵਾਅਦਾ ਕਰ ਦਿੱਤਾ, ਪਰ ਦਿੱਲੀ ਕੂਚ ਵਾਲੇ ਫੈਸਲੇ ਤੇ ਸਿੱਧੇ ਨਾਲ ਨਹੀਂ, ਪਰ ਕੁਝ ਲੋਕ ਆਪ ਮਹਾਰੇ ਟਰੈਲੀਆਂ ਲੈ ਕੇ ਪਹੁੰਚ ਰਹੇ ਨੇ। ਪ੍ਰਵੀਨ ਜੀ, ਜਦੋਂ ਬੈਠਕ ਟੁੱਟ ਗਈ, ਜਦੋਂ ਇਸ ਸਮਝੌਤੇ ਨੂੰ SKM ਦੇ ਨਾਲ ਅੰਦੋਲਨਕਾਰੀ ਧਿਰਾਂ ਨੇ ਵੀ ਰੱਦ ਕਰ ਦਿੱਤਾ ਕੇਂਦਰ ਦੇ ਫੈਸਲੇ ਨੂੰ, ਉਸ ਤੋਂ ਬਾਅਦ ਅਚਾਨਕ ਸ਼ੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਆਮਦ ਵੱਧ ਗਈ ਹੈ। ਕੱਲ ਰਾਤ ਤੱਕ ਆਮਦ ਵੱਧਦੀ ਰਹੀ ਆ। ਸੋ ਇਸ ਲਈ ਅੱਜ ਵੱਡਾ ਇਕੱਠ ਹੈ, ਪਰ ਉਹਦੇ ਵਿਚਾਲੇ ਵੀ ਇੱਕ ਸੂਖਮ ਜਿਹਾ ਆਸ ਦੀ ਕਿਰਨ ਇਸ ਲਈ ਦਿਖਦੀ ਹੈ ਕਿ ਕੱਲ ਕੇਂਦਰ ਦੇ ਮੰਤਰੀਆਂ ਦੀ ਕਿਸਾਨ ਮਸਲੇ ਤੇ ਫਿਰ ਬੈਠਕ ਹੋਈ ਹੈ ਦਿੱਲੀ 'ਚ। ਜੀ ਦੇਖੋ ਸ਼ਰਮਾ ਜੀ, ਤੁਸੀਂ ਕੰਟੀਨਿਊ ਕਰੋ ਪਲੀਜ਼। ਔਰ ਉਸ ਬੈਠਕ ਤੋਂ ਬਾਅਦ ਮੈਨੂੰ ਪਤਾ ਲੱਗ ਰਿਹਾ ਕਿ ਦੁਬਾਰਾ ਇਹ ਰਾਬਤਾ ਚੱਲਿਆ ਕਿ ਕਿਉਂ ਨਾ ਇੱਕ ਵਾਰ ਫਿਰ ਗੱਲ ਕੀਤੀ ਜਾਵੇ, ਕੋਈ ਨਵੀਂ ਤਜਵੀਜ਼ ਦੇ ਹਵਾਲੇ ਨਾਲ, ਨਵੀਂ ਚਰਚਾ ਦੇ ਹਵਾਲੇ ਨਾਲ, ਕੋਈ ਸੋਧ ਦੇ ਹਵਾਲੇ ਨਾਲ। ਸੋ ਅੱਜ ਕਿਸਾਨ ਜਥੇਬੰਦੀਆਂ ਨੇ ਡੱਲੇਵਾਲ, ਪੰਨੂ ਪੰਧੇਰ ਤੇ ਉਹਨਾਂ ਦੇ ਹੋਰ ਸਹਿਯੋਗੀ ਜਥੇਬੰਦੀਆਂ ਨੇ 9 ਵਜੇ ਬੈਠਕ ਸੱਦੀ ਹੈ। ਠੀਕ ਹੈ ਜੀ, ਕਿ 9 ਵਜੇ ਬੈਠਕ ਕਰਾਂਗੇ, ਫਿਰ 11 ਵਜੇ ਕੁਝ ਕਰਾਂਗੇ, ਔਰ 9 ਤੋਂ 10 ਵਜੇ ਦੇ ਵਿਚਾਲੇ ਜੇਕਰ ਦੁਬਾਰਾ ਸੁਨੇਹਾ ਆਉਂਦਾ ਹੈ, ਜਿਹਦੀ ਥੋੜੀ ਜਿਹੀ ਆਸ ਰਾਤ ਸਾਨੂੰ ਝਲਕੀ ਹੈ ਦਿੱਲੀ ਤੋਂ, ਜੋ ਖਬਰਾਂ ਮੈਨੂੰ ਮਿਲੀਆਂ ਕਿ ਹੋ ਸਕਦਾ ਕਿ ਅੱਜ ਦੇਰ ਸ਼ਾਮ ਦੀ ਜਾਂ ਭਲਕੇ ਦੀ ਮੀਟਿੰਗ ਰੱਖ ਲਵੇ ਕੇਂਦਰ ਦੁਬਾਰਾ। ਸੋ ਇਸ ਲਈ ਇਹ ਗੱਲਬਾਤ ਦਾ ਰਾਹ ਵੀ ਜਿਹੜਾ ਜਥੇਬੰਦੀਆਂ ਖੁੱਲੀਆਂ ਰੱਖਦੀਆਂ, ਇਹ ਵੀ ਇੱਕ ਚੰਗਾ ਫੈਸਲਾ ਜੀ। ਫਿਰ ਉਹਦੇ ਨਾਲ ਇਹ ਟਕਰਾਅ ਜੇ ਫਿਲਹਾਲ ਰੁਕ ਸਕਦਾ, ਪਰ ਸਵਾਲ ਇਹ ਹੈ ਕਿ ਕੇਂਦਰ ਇਹ ਗੱਲਬਾਤ ਕਰਕੇ ਮਸਲਾ ਹੱਲ ਕੱਢਣਾ ਚਾਹੁੰਦਾ ਕਿ ਸਮਾਂ ਟਪਾਉਣਾ ਚਾਹੁੰਦਾ? ਕਿਤੇ ਇਹ ਤਾਂ ਨਹੀਂਗਾ ਕਿ ਉਹ ਚੋਣ ਜ਼ਾਬਤੇ ਤੱਕ ਲਈ ਸਮਾਂ ਲੰਘਾਉਣਾ ਚਾਹੁੰਦਾ ਹੋਵੇ। ਇਹ ਵੀ ਸ਼ੰਕੇ ਖੜੇ ਨੇ। ਸੋ ਪੰਜਾਬ ਸਰਕਾਰ ਵਾਂਗ ਭੂਮਿਕਾ ਨਿਭਾ ਕੇ ਕਿਉਂ ਨਹੀਂ ਸਿੱਧੀ ਲੀਕ ਖਿੱਚ ਕੇ ਖੜਦੀ ਜੀ, ਇਹ ਵੀ ਇੱਕ ਸਵਾਲ ਖੜਾ ਹੈ। ਸੋ SKM ਦੇ ਉੱਤੇ ਵੀ ਸਾਰਿਆਂ ਦੀ ਨਜ਼ਰ ਹੈ। ਕੁਝ ਸੁਹਿਰਦ ਲੋਕ ਪੰਜਾਬ ਦੇ ਇਹ ਵੀ ਕਹਿੰਦੇ, ਮੈਂ ਸੁਣੇ ਨੇ, ਪ੍ਰਵੀਨ ਜੀ ਦੀ ਗੱਲਬਾਤ ਹੋਈ, ਉਹ ਕਹਿੰਦੇ ਕਿ ਡੱਲੇਵਾਲ ਹੋਰੀ, ਪੰਨੂ ਪੰਧੇਰ ਹੋਰੀ ਇੱਕ ਵਾਰ SKM ਨੂੰ ਸੱਦਾ ਤਾਂ ਦੇਣ, ਜੇ ਉਹ ਤੋਂ ਬਾਅਦ ਨਹੀਂ ਆਉਣਗੇ ਫਿਰ ਉਹਨਾਂ ਦੀ ਜਵਾਬ ਤਲਬੀ ਆਪੇ ਹੋਊਗੀ, ਫਿਰ ਲੋਕ ਉਹਨਾਂ ਨੂੰ ਪੁੱਛਣਗੇ। ਬਿਲਕੁਲ ਸਹੀ ਹੈ। ਇਸ ਲਈ ਇਹ ਪਹਿਲ ਕਦਮੀ ਜਿਹੜੀ ਧਿਰ ਅੰਦੋਲਨ ਕਰ ਰਹੀ ਹੈ, ਕਹਿੰਦੇ ਉਹਨੂੰ ਦੇਣੀ ਚਾਹੀਦੀ ਹੈ, ਸਾਰਿਆਂ ਲਈ ਸੱਦਾ ਦੇ ਕੇ ਉਹ ਕਹਿਣਗੇ SKM ਨੂੰ ਵੀ ਸੱਦਾ ਦਿੰਦੇ ਆ, ਸਾਡੇ ਵੱਖਰੇਵੇਂ ਬਾਅਦ ਚ ਨਿਬੇੜ ਲਾਂਗੇ ਆਪਸ ਚ। ਦੂਜਾ ਇੰਨਾ ਵੀ ਕੀ ਹੈ, ਜੇ ਤੁਸੀਂ ਕਿਸਾਨਾਂ ਦੇ ਨਾਲ ਹੋ ਤਾਂ ਸਿੱਧੇ ਆ ਜਾਓ,
ਲਿਆਉਣ ਚ ਕੀ ਹੈ? ਉਹ ਕਹਿਣਗੇ ਅਸੀਂ ਡੱਲੇ ਵਾਲ ਪੰਨੂ ਪੰਦੇਰ ਕਰਕੇ ਥੋੜਾ ਆਏ, ਅਸੀਂ ਤਾਂ ਕਿਸਾਨਾਂ ਕਰਕੇ ਆਏ ਹਾਂ। ਜੀ ਜੀ। ਉਹ ਵੀ ਇਹ ਕਿਹੜਾ ਕਿਸੇ ਦੇ ਮੁੰਡੇ ਦਾ ਵਿਆਹ? ਸੋ ਦੋਏ ਧਿਰਾਂ ਦੇ ਵਿੱਚ ਜਿਹੜੀ ਈਗੋ ਹੈ, ਬਿਲਕੁਲ ਫਾਇਦਾ ਸਰਕਾਰੀ ਧਿਰਾਂ ਚੁੱਕ ਰਹੀਆਂ ਨੇ ਪ੍ਰਵੀਨ ਜੀ। ਜੀ ਜੀ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਜਿਵੇਂ ਤੁਸੀਂ ਕਿਹਾ ਨਾ ਕਿ ਦੂਜਿਆਂ ਨੂੰ ਆਪੇ ਫਿਰ ਲੋਕ ਕਹਿਣਗੇ ਜੇ ਉਹ ਨਹੀਂ ਆਉਂਦੇ, ਤਾਂ ਤੁਹਾਡੀ ਰਣਨੀਤੀ ਦੇ ਵਿੱਚ ਇਹ ਵੀ ਚੀਜ਼ ਹੋਣੀ ਚਾਹੀਦੀ ਹੈ ਕਿ ਤੁਸੀਂ ਦੂਜੀਆਂ ਜਥੇਬੰਦੀਆਂ ਨੂੰ ਹਾਕ ਮਾਰ ਕੇ, ਆਵਾਜ਼ ਮਾਰ ਕੇ ਸਰਕਾਰ ਤੇ ਪ੍ਰੈਸ਼ਰ ਕਿਵੇਂ ਬਣਾਉਣਾ। ਬਾਕੀ ਜਿਹੜਾ ਪੰਜਾਬੀਅਤ ਦਾ ਜਿਹੜੀ ਤਸਵੀਰ ਹੈ ਸ਼ਰਮਾ ਜੀ, ਉਹ ਇਹ ਹੈ ਕਿ ਜੇਕਰ ਸ਼ੰਭੂ ਤੇ ਖਨੌਰੀ ਤੇ ਇੱਕ ਭਰਾ ਦੇ ਡਾਂਗ ਵਰ ਰਹੀ ਹੈ ਤੇ ਦੂਜੇ ਫਿਰ ਜਥੇਬੰਦੀਆਂ ਦੇ ਸੱਦੇ ਦੀ ਉਡੀਕ ਨਹੀਂ ਕਰਦੇ, ਦੂਜੇ ਪਹੁੰਚ ਜਾਣਗੇ। ਪਰ ਰਣਨੀਤਿਕ ਪੈਂਤੜਾ ਤੁਹਾਡਾ ਕਿਹੋ ਜਿਹਾ, ਰਣਨੀਤਿਕ ਅਪਰੋਚ ਤੁਹਾਡੀ ਕਿਹੋ ਜਿਹੀ ਹੈ? ਇਹ ਮਹੀਨੇ ਖੇਸ ਹੈ ਤਾਂ ਸੋ ਸਾਰਿਆਂ ਦੀ ਅੱਜ 11 ਵਜੇ ਹੈ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਹੋਇਆ। ਸੋ ਅਰਦਾਸ ਇਹੀ ਹੈ ਪਰਮਾਤਮਾ ਅੱਗੇ, ਜਾਂ ਜਿਸ ਕਿਸੇ ਨੂੰ ਵੀ ਆਪਾਂ ਮੰਨਦੇ ਜਿਹਦੇ ਮੂਹਰੇ ਵੀ ਆਪਣੀ ਇੱਕ ਆਦਤ ਹੈ ਕਿ ਖੂਨ ਖਰਾਬੇ ਤੋਂ ਬਚਾਅ ਹੋਵੇ, ਕਿਸੇ ਤਰ੍ਹਾਂ ਦੇ ਜ਼ਬਰ ਤੋਂ, ਕਿਸੇ ਤਰ੍ਹਾਂ ਦੇ ਲਾਠੀ ਚਾਰਜ ਤੋਂ ਬਚਾਅ ਹੋਵੇ। ਔਰ ਸਰਕਾਰ ਨੂੰ ਵਾਰ-ਵਾਰ ਹੀ ਆਪਾਂ ਪਿਛਲੇ ਮੋਰਚੇ ਤੇ ਵੀ ਇਹ ਗੱਲ ਕਹਿੰਦੇ ਰਹੇ, ਟੇਬਲ ਟਾਕ ਹਮੇਸ਼ਾ, ਕਿਉਂਕਿ ਟੇਬਲ ਟਾਕ ਨੇ ਜੰਗਾਂ ਰੋਕੀਆਂ ਨੇ ਸ਼ਰਮਾ ਜੀ। ਤਾਂ ਫਿਰ ਇੱਕ ਧਿਰ ਦਾ ਦੇਸ਼ ਦੇ ਵਿੱਚ ਵਿਚਰ ਰਹੀ, ਇੱਕ ਧਿਰ ਦਾ, ਇੱਕ ਖਿੱਤੇ ਦੇ ਲੋਕਾਂ ਦਾ ਮਸਲਾ, ਔਰ ਦੇਸ਼ ਭਰ ਦੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਘੱਟੋ ਘੱਟ ਇੱਥੇ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ MSP ਇਕੱਲੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਦੀ ਲੜਾਈ ਨਹੀਂ ਹੈ, ਉਹਨਾਂ ਨੂੰ ਤਾਂ ਮਿਲ ਰਿਹਾ, ਉਹ ਦੂਜਿਆਂ ਨਹੀਂ ਲੜ ਰਹੇ ਨੇ ਜੇਕਰ ਸਿੱਧੇ ਤੌਰ ਤੇ ਆਪਾਂ ਦੇਖੀਏ ਤਾਂ। ਬਿਲਕੁਲ ਬਿਲਕੁਲ। ਚੰਡੀਗੜ੍ਹ ਵੱਲ ਵਧੀਏ ਸ਼ਰਮਾ ਜੀ, ਮਸੀਹ ਦਾ ਇੱਕ ਦਿਨ ਤੁਸੀਂ ਸਾਰਾ ਪਰਚਾ ਹੀ ਪੜ੍ਹ ਦਿੱਤਾ ਸੀ, ਸਾਰੀ ਕੁੰਡਲੀ ਫਰੋਲ ਦਿੱਤੀ ਸੀ ਕਿ ਮਸੀਹ ਸਾਹਿਬ ਕਿਵੇਂ ਆਏ, ਕਿਵੇਂ ਭਾਜਪਾ ਨੇ ਜੁਆਇਨਿੰਗ ਕਰਾਈ, ਕੀ ਸਾਰਾ ਕੁਝ ਵਾਪਰਿਆ। ਉਸੇ ਮਸੀਹ ਨੂੰ ਹੁਣ ਸੁਪਰੀਮ ਕੋਰਟ ਨੇ ਆਖਿਆ ਕਿ ਭਾਈ ਹੁਣ ਤੂੰ ਜਵਾਬ ਦੇ ਜਿਹੜੀਆਂ ਟਿੱਕਾਂ ਮਾਰਾਂ ਲਾਈਆਂ ਨੇ। ਚੰਡੀਗੜ੍ਹ ਦੇ ਵਿੱਚ ਆਪ ਦਾ ਮੇਅਰ ਬਣ ਗਿਆ, ਤੁਹਾਨੂੰ ਪਤਾ ਹੀ ਹੈ ਇਹ ਪਾਰਟੀ ਜਿੱਤ ਨੂੰ ਕਿਵੇਂ ਪ੍ਰਚਾਰਦੀ ਹੈ, ਤੇ ਭਾਜਪਾ ਨੂੰ ਖਾਣੀ ਪਈ ਹੈ ਮੂੰਹ ਦੀ। ਪਰ ਸਿਆਣੇ ਲੋਕ ਕਹਿੰਦੇ ਕਿ ਚਲੋ ਲੋਕਤੰਤਰ ਬਚ ਗਿਆ ਇਸ ਬਹਾਨੇ। ਨਹੀਂ ਬਿਲਕੁਲ ਪ੍ਰਵੀਨ ਜੀ, ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਚੰਦਰਚੂੜ ਸਾਹਿਬ ਦੀ ਅਗਵਾਈ ਦੇ ਵਿੱਚ 3 ਜੱਜਾਂ ਦੇ ਬੈਂਚ ਦੇ ਕੋਲੇ ਮਾਮਲਾ ਸੁਣਵਾਈ ਅਧੀਨ ਸੀ। ਔਰ ਪ੍ਰਵੀਨ ਜੀ, ਭਾਜਪਾ ਨੇ ਫੇਰ ਕਾਲੀ ਤੱਤਾ ਖਾਣ ਦੇ ਚੱਕਰ ਦੇ ਵਿੱਚ ਸਾਰਾ ਕੁਝ ਗਵਾ ਲਿਆ ਜੀ। ਪਹਿਲਾਂ ਤਾਂ ਮੇਅਰ ਦੀ ਚੋਣ ਦੇ ਲਈ ਉਹਨਾਂ ਨੇ ਜਿਹੜਾ ਅਨਿਲ ਮਸੀਹ ਨੂੰ ਚੁਣਿਆ, ਉਹ ਨਿਲ ਮਸੀਹ ਨਿਕਲਿਆ ਤੇ ਹੁਣ ਨਿਲ ਹੋ ਗਿਆ ਉਹਦਾ ਕੰਮ, ਤੇ ਉਹਦੇ ਉੱਪਰ ਉਲਟਾ ਮੁਕੱਦਮਾ ਚੱਲਣਾ। ਇਹ ਮੁਕੱਦਮਾ ਨਾਮੀ ਤੌਰ ਤੇ ਅਨਿਲ ਮਸੀਹ ਤੇ ਚੱਲਣਾ, ਪਰ ਸਾਰਿਆਂ ਨੂੰ ਸਮਝ ਆਉਂਦਾ ਕਿ ਇਹਦਾ ਮਤਲਬ ਭਾਜਪਾ ਦੀ ਫਜੀਅਤ ਹੈ ਕਿ ਇੰਨੀ ਕਾਹਲ ਸੀ ਇੱਕ ਮੇਅਰ ਦੀ ਚੋਣ ਦੇ ਲਈ ਕਿ ਤੁਸੀਂ 1 2 ਨਹੀਂ 8 ਵੋਟਾਂ ਰੱਦ ਕਰਾਈਆਂ। ਅਸਲ 'ਚ ਇੱਕ ਵਾਰ ਪਹਿਲਾਂ 1 ਵੋਟ ਰੱਦ ਕਰਾ ਕੇ ਭਾਜਪਾ ਜਿੱਤ ਚੁੱਕੀ, ਉਹਨੂੰ ਲੱਗਿਆ ਕਿ ਲਾਈਕ ਕਰਕੇ ਸਰ ਗਿਆ ਤਾਂ ਉੱਥੇ 8 ਕਰ ਲਓ। ਸੋ ਇਸ ਲਈ ਇਹ ਕਾਰਾ ਕਰਕੇ ਉਹ ਫਸੇ ਜੀ। ਪਰ ਫਸੇ ਦੂਈ ਵਾਰ ਕਿੱਥੇ, ਕਿ ਦੂਈ ਵਾਰ ਮੂੰਹ ਦੀ ਕਿਉਂ ਖਾਣੀ ਪਈ ਪ੍ਰਵੀਨ ਜੀ? ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਭਈ ਸਾਨੂੰ ਇਹ ਸ਼ੰਕੇ ਸ਼ੋਭੇ ਨੇ ਕਿ ਸਾਰਾ ਕਾਗਜ਼ ਪੱਤਰ ਸਾਂਭ ਕੇ ਰੱਖੋ ਜੋ ਚੋਣ ਪ੍ਰਕਿਰਿਆ। ਉਹ ਕਹਿੰਦੇ ਜੀ ਹਾਈ ਕੋਰਟ 'ਚ ਸੰਭਾਲ ਲਈ ਜੀ, ਹਾਈ ਕੋਰਟ 'ਚ ਪਹੁੰਚ ਦਿੱਤੀ ਜੀ, ਸੰਭਾਲਤੀ। ਕਹਿੰਦੇ ਠੀਕ ਹੈ। ਫਿਰ ਕਹਿੰਦੇ ਐਂ ਕਰੋ DC ਸਾਹਿਬ, ਨਵਾਂ ਚੋਣ ਅਧਿਕਾਰੀ ਲੱਭੋ। ਜਦੋਂ ਸੁਪਰੀਮ ਕੋਰਟ ਨੇ ਨਵਾਂ ਚੋਣ ਅਧਿਕਾਰੀ ਲੱਭਣ ਲਈ ਕਿਹਾ, ਤਦ ਇਹ ਸੰਭਾਵਨਾ ਬਣ ਗਈ ਮਤਲਬ ਚੋਣ ਪ੍ਰਕਿਰਿਆ ਦੁਬਾਰਾ ਹੋਏਗੀ। ਤੇ ਭਾਜਪਾ ਨੂੰ ਲੱਗਿਆ ਕਿ ਚੋਣ ਪ੍ਰਕਿਰਿਆ ਦੁਬਾਰਾ ਹੋਏਗੀ ਤਾਂ ਆਪਾਂ ਆਪਣੀ ਗਿਣਤੀ ਵਧਾ ਲਈ। ਉਹਨਾਂ ਨੇ ਫਟਾਫਟ 3 MC ਤੋੜ ਲਏ। ਆਮ ਆਦਮੀ ਪਾਰਟੀ ਦੇ ਜਦੋਂ 3 MC ਤੋੜੇ ਤੇ ਅਗਲੇ ਦਿਨ ਫਿਰ ਸੁਣਵਾਈ ਸੀ ਸੁਪਰੀਮ ਕੋਰਟ ਨੇ ਦੇਖਿਆ ਕਿਹਾ ਕੀ ਆ ਜੀ ਜੀ ਕਿ ਭਾਜਪਾ ਨੂੰ ਲੱਗਦਾ ਜੇ ਵੋਟਾਂ ਰੱਦ ਕਰਾ ਕੇ ਨਹੀਂ ਜਿੱਤੇ ਤਾਂ ਵੋਟਾਂ ਖਰੀਦ ਕੇ ਜਿੱਤ ਲਈਏ। ਮਾਨਯੋਗ ਚੀਫ ਜਸਟਿਸ ਸਾਹਿਬ ਨੇ ਟਿੱਪਣੀ ਕੀਤੀ ਕਿ ਹਾਊਸ ਟ੍ਰੇਡਿੰਗ ਦੇ ਉੱਤੇ ਸਾਡੀ ਨਜ਼ਰ ਹੈ। ਉਹਨਾਂ ਨੇ ਕਿਹਾ ਕਿ ਬੈਲਟ ਪੇਪਰ ਲਿਆਓ ਜੀ। ਜੇਕਰ ਭਾਜਪਾ ਵਾਲੇ ਕਾਹਲੀ ਨਾ ਕਰਦੇ, ਸ਼ਾਇਦ ਨਤੀਜਿਆਂ ਦੇ ਬਜਾਏ ਹੁਕਮ ਆਉਂਦੇ ਅਗਲੀ ਚੋਣ ਦੁਬਾਰਾ ਕਰਾਉਣ ਦੇ। ਦੁਬਾਰਾ ਚੋਣ ਦਾ ਮਤਲਬ ਕਾਂਗਰਸ ਤੇ ਆਪ ਦੇ ਵਿੱਚ ਇੱਕ ਵਾਰ ਫਿਰ ਤਰੇੜ ਪੈ ਚੁੱਕੀ ਸੀ। ਔਰ ਜੇ ਭਾਜਪਾ ਨੇ ਪੱਟ ਵੀ ਲਏ ਸੀ ਤਾਂ ਸ਼ਾਮਲ ਕਰਾਏ ਤੋਂ ਬਿਨਾਂ ਵੀ ਜੇ ਵੋਟਾਂ ਪਵਾ ਲੈਂਦੇ, ਉਧਰੋਂ ਬੈਠੇ ਵੀ ਇੱਧਰ ਵੋਟਾਂ ਪਾਉਂਦੇ, ਤਾਂ ਵੀ ਭਾਜਪਾ ਦਾ ਮੇਅਰ ਬਣ ਜਾਂਦਾ। ਪਰ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜੱਜ ਬੈਂਚ ਜਿਹੜਾ ਸੁਣਵਾਈ ਕਰ ਰਿਹਾ ਸੀ, ਉਹਨੇ ਦੇਖਿਆ ਕਿ ਜੇ ਖਰੀਦੋ ਪ੍ਰੋਖਤ ਤੇ ਆ ਗਏ ਤੇ ਉਹਨਾਂ ਨੇ ਆਪਣਾ ਨਜ਼ਰੀਆ ਬਦਲਿਆ ਤੇ ਉਹ ਕਹਿੰਦੇ ਕਿ ਮਸਲਾ ਚੋਣ ਦਾ ਥੋੜਾ, ਮਸਲਾ ਤਾਂ ਗਿਣਤੀ ਦਾ ਜੀ। ਜਦੋਂ VOTING ਪ੍ਰਕਿਰਿਆ ਸਹੀ ਹੋ ਗਈ, ਉਹ ਤੋਂ ਬਾਅਦ ਜਿਹੜੀ ਗਿਣਤੀ ਹੋਈ ਹੈ, ਗਿਣਤੀ 'ਚ ਗੜਬੜੀ ਹੈ। ਵੋਟਾਂ ਦੁਬਾਰਾ ਕਿਉਂ ਕਰਾਉਣੇ? ਕਹਿੰਦੇ ਗਿਣਤੀ ਦੁਬਾਰਾ ਕਰਾਵਾਂਗੇ ਜੀ। ਫਸ ਗਈ। ਉਹਨਾਂ ਨੇ ਬੈਲਟ ਪੇਪਰ ਮੰਗਾ ਲਏ ਤੇ ਜਦੋਂ ਗਿਣੇ ਹੋਈ 8 ਦੇ 8 ਪੇਪਰਾਂ ਦੇ ਨਿਸ਼ਾਨ ਸੀ, ਉਹੀ 8 ਦੇ 8 ਪੇਪਰ ਬਿਲਕੁਲ ਸਹੀ ਸੀ ਤੇ ਉਹ ਆਮ ਆਦਮੀ ਪਾਰਟੀ ਨੂੰ ਪਈਆਂ ਵੋਟਾਂ ਸੀਗੀਆਂ, ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ, ਤੇ ਮਾਨਯੋਗ ਸੁਪਰੀਮ ਕੋਰਟ ਨੇ ਉਸ ਨੂੰ ਜੇਤੂ ਐਲਾਨਤਾ। ਸੋ ਇਹ ਭਾਜਪਾ ਲਈ ਮੂੰਹ ਦੀ ਖਾਣ ਬਰਾਬਰ ਹੈ
ਪਰ ਇਹਦੇ ਨਾਲ ਇੱਕ ਸਵਾਲ ਬਿਲਕੁਲ ਸਪਸ਼ਟ ਦਿਖਣ ਲੱਗ ਪਿਆ ਪ੍ਰਵੀਨ ਜੀ ਜੀ ਕਿ ਜਿਹੜੇ ਇੱਕ ਸ਼ਹਿਰ ਦੀ ਮੇਅਰ ਦੀ ਚੋਣ ਦੇ ਲਈ ਇਸ ਹੱਦ ਤੱਕ ਜਾ ਸਕਦੇ ਨੇ ਵੋਟਾਂ ਰੱਦ ਕਰਾਉਣ ਤੱਕ ਤੇ ਖਰੀਦੋ ਫਰੋਖਤ ਤੱਕ, ਤੇ ਉਹ ਫਿਰ ਦੇਸ਼ ਦੇ ਵਿੱਚ ਪੀਐਮ ਚੁਣਨ ਦੇ ਲਈ ਕਿਸ ਹੱਦ ਤੱਕ ਜਾਂਦੇ ਹੋਣਗੇ, ਜੀ ਜੀ ਉਹਦੇ ਲਈ ਕਿਹੜਾ ਢੰਗ ਤਰੀਕਾ ਅਪਣਾਉਂਦੇ ਹੋਣਗੇ। ਸੋ ਇਸ ਲਈ ਦੇਸ਼ ਵਾਸੀਆਂ ਨੂੰ ਇਸ ਗੱਲ ਤੇ ਸੋਚਣ ਦੀ ਲੋੜ ਥੋੜੀ ਜਿਹੀ ਹੈਗੀ ਹੈ। ਈਵੀਐਮ ਨੂੰ ਲੈ ਕੇ ਰੋਸਾ ਮੁਜ਼ਾਹਰਾ ਪ੍ਰਦਰਸ਼ਨ ਹੁੰਦੇ ਨੇ, ਪਰ ਅਜੇ ਵੀ ਗੰਭੀਰਤਾ ਨਜ਼ਰ ਨਹੀਂ ਆਉਂਦੀ, ਜਿਹਦਾ ਫਾਇਦਾ ਫਿਰ ਸ਼ਾਇਦ ਕੋਈ ਨਾ ਕੋਈ ਧਿਰਤਾ ਚੁੱਕਦੀ ਹੋਵੇ ਨਾ। ਸੋ ਇਸ ਲਈ ਇਸ ਚੋਣ ਨੇ ਇੱਕ ਵਾਰ ਇਸ ਪ੍ਰਕਿਰਿਆ ਨੇ, ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਬੇਸ਼ੱਕ ਲੋਕਤੰਤਰ ਦੇ ਹਵਾਲੇ ਨਾਲ ਇਹ ਗੱਲ ਕਹਿ ਦਈਏ ਕਿ ਉਹਦੀ ਬਹਾਲੀ ਕਰਾਈ ਹੈ, ਪਰ ਇੱਕ ਬਹੁਤ ਛੋਟਾ ਕਣ ਹੈ, ਅਜੇ ਵੱਡੇ ਪੱਧਰ ਤੇ ਇਹਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਚੋਣ ਜ਼ਾਬਤੇ ਦੀ। ਚੋਣ ਜ਼ਾਬਤੇ ਤੋਂ ਪਹਿਲਾਂ ਕਹਿੰਦੇ ਪੰਜਾਬ ਦਾ ਬਜਟ ਸੈਸ਼ਨ ਹੋ ਸਕਦਾ ਤੇ ਕੈਬਨਿਟ ਮੀਟਿੰਗ ਤਾਂ ਕੱਲ ਨੂੰ ਹੋਣੀ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਭਲਕੇ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ ਤੇ ਉਸ ਬੈਠਕ ਦੇ ਵਿੱਚ ਮੰਨਿਆ ਜਾ ਰਿਹਾ ਕਿ ਚੋਣ ਜ਼ਾਬਤਾ ਲੱਗਣਾ ਉਹ ਤੋਂ ਪਹਿਲਾਂ ਬਜਟ ਦੀਆਂ ਤਰੀਕਾਂ ਤੈਅ ਕਰਕੇ ਬਜਟ ਸੈਸ਼ਨ ਬੁਲਾਇਆ ਜਾ ਸਕਦਾ ਹੈ। ਵੈਸੇ ਅੰਦਾਜ਼ਾ ਲਾਇਆ ਜਾ ਰਿਹਾ ਕਿ 10 ਤਰੀਕ ਤੋਂ ਬਾਅਦ ਜਾਂ 10 ਤਰੀਕ ਦੇ ਲਾਗੇ ਪਾਗੇ 10 ਮਾਰਚ ਦੇ ਲਗਭਗ ਕਿਸੇ ਵੀ ਸਮੇਂ ਚੋਣ ਜ਼ਾਬਤਾ ਲੱਗ ਸਕਦਾ। ਸੋ ਇਸ ਲਈ 10 ਮਾਰਚ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਤੈਅ ਸਮੇਂ ਤੇ ਬਜਟ ਬੁਲਾਉਣਾ ਚਾਹੁੰਦੀ ਹੈ। 3 ਜਾਂ 4 ਤਰੀਕ ਤੋਂ ਬਜਟ ਸੈਸ਼ਨ ਸ਼ੁਰੂ ਕਰਨ ਦੀ ਸੋਚਿਆ ਜਾ ਰਿਹਾ ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ 5 ਤਰੀਕ ਨੂੰ ਪੰਜਾਬ ਦਾ ਆਮ ਬਜਟ, ਪੂਰਾ ਬਜਟ ਪੇਸ਼ ਕੀਤਾ ਜਾ ਸਕਦਾ। ਠੀਕ ਹੈ। 2 ਤਰੀਕ 5 ਮਾਰਚ ਹੋ ਸਕਦੀ ਹੈ। ਭਲਕੇ ਜਿਹੜੀ ਕੈਬਨਿਟ ਦੀ ਬੈਠਕ ਹੋਣੀ ਹੈ ਪ੍ਰਵੀਨ ਜੀ, ਉਹਦੇ ਵਿੱਚ ਤੈਅ ਮੰਨਿਆ ਜਾ ਰਿਹਾ ਕਿ ਉਹਦੇ ਵਿੱਚ ਕਿਸਾਨ ਅੰਦੋਲਨ ਦੇ ਹਵਾਲੇ ਨਾਲ, ਕਿਸਾਨੀ ਮਸਲਿਆਂ ਦੇ ਹਵਾਲੇ ਨਾਲ ਗੱਲ ਜ਼ਰੂਰ ਹੋਏਗੀ ਔਰ ਬਜਟ ਸੈਸ਼ਨ 'ਚ ਕਿਸਾਨੀ ਨੂੰ ਲੈ ਕੇ ਕੁਝ ਨਾ ਕੁਝ ਐਲਾਨ, ਕੁਝ ਨਾ ਕੁਝ ਅਜਿਹਾ ਪ੍ਰਗਟਾਵਾ ਕਿ ਹਾਂ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੈ, ਪ੍ਰਗਟਾਉਣ ਦੀ ਕੋਸ਼ਿਸ਼ ਹੋਏਗੀ, ਹੈ ਨਾ। ਪਰ ਕਿਸੇ ਸਮੇਂ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਨੇ ਕਿ ਹਾਂ ਅਸੀਂ ਲਿਆਵਾਂਗੇ MSP ਵਾਲਾ ਬਿੱਲ, ਅਸੀਂ ਦੇ ਦਿਆਂਗੇ ਫਸਲਾਂ ਤੇ। ਇਹਨਾਂ ਦੇ ਮੰਤਰੀ ਕਹਿੰਦੇ ਰਹੇ ਨੇ, ਆਪ ਇਹ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਖੜ ਕੇ ਕਹਿੰਦੇ ਰਹੇ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਆਮ ਆਦਮੀ ਪਾਰਟੀ, ਉਸ ਸਮੇਂ MP ਹੁੰਦੇ ਸੀ ਤਾਂ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਦਮ ਭਰਦੇ ਨੇ ਕਿ ਅਸੀਂ ਲਿਆਵਾਂਗੇ ਬਿੱਲ ਕਈ ਦੀਆਂ ਕਈ ਫਸਲਾਂ ਤੇ। ਮੈਂ ਟੈਲੀਵਿਜ਼ਨ ਦੀ ਡਿਬੇਟਾਂ ਸੁਣੀਆਂ ਨੇ ਚੋਣ ਪ੍ਰਕਿਰਿਆ ਦੌਰਾਨ, ਉਸ ਸਮੇਂ ਕਹਿੰਦੇ ਰਹੇ ਨੇ ਕਿ ਕਿੰਨੀ ਵੱਡੀ ਗੱਲ ਹੈ, ਪੰਜਾਬ ਸਰਕਾਰ ਦਾਣਾ ਚੁੱਕੂਗੀ। ਸੋ ਇਸ ਲਈ ਉਸ ਪਹਿਲੂ ਤੇ ਕੀ ਅੱਗੇ ਵੱਧ ਸਕਦੇ ਨੇ ਕਿ ਕੋਈ ਇਹੋ ਜਿਹਾ ਫੈਸਲਾ, ਇਹਦੇ ਉੱਤੇ ਵੀ ਨਜ਼ਰ ਰਹੇਗੀ। ਪਰ ਬਿਲਕੁਲ ਕੱਲ ਵਾਲੀ ਜਿਹੜੀ ਕੈਬਨਿਟ ਦੀ ਬੈਠਕ ਹੈ ਉਹਦੇ ਵਿੱਚ ਬਜਟ ਦੀਆਂ ਤਰੀਕਾਂ ਨੂੰ ਲੈ ਕੇ ਵੀ ਚਰਚਾ ਹੋਣੀ ਹੈ, ਕਿਸਾਨੀ ਪਹਿਲੂਆਂ ਤੇ ਵੀ ਚਰਚਾ ਹੋਣੀ ਹੈ ਔਰ ਉਹ ਬਜਟ ਸੈਸ਼ਨ 3 ਜਾਂ 4 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਹੜਾ 12 ਜਾਂ 15 ਮਾਰਚ ਤੱਕ ਚੱਲ ਸਕਦਾ। ਪਰ ਗਿਣਤੀ ਚਾਹੇ ਇੰਨੇ ਦਿਨ ਲੱਗਦੀ ਹੋਵੇ, ਚੱਲਣਾ 6-7 ਦਿਨ ਹੈ। ਉਹ ਚ ਛੁੱਟੀਆਂ ਕੱਢ ਲਈਆਂ ਜਾਂਦੀਆਂ, ਸ਼ੁੱਕਰ ਸ਼ਨੀਵਾਰ ਕੱਢ ਲਓ, ਆਹ ਕੱਢ ਲਓ, ਹੈ ਨਾ, ਏਦਾਂ ਦਾ ਹਿਸਾਬ ਕਿਤਾਬ ਲਾ ਕੇ ਹਫ਼ਤਾ ਕੋਈ ਚੱਲਣਾ। ਉਧਰ ਹਰਿਆਣੇ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਤੇ ਇੱਧਰ ਪੰਜਾਬ ਦੇ ਉੱਤੇ ਨਜ਼ਰ ਆ। ਇਸ ਲਈ ਇਹ ਚਾਹੁੰਦੇ ਨੇ ਕਿ ਅਸੀਂ ਆਪਣੇ ਐਲਾਨ, ਵਾਅਦੇ, ਦਾਅਵੇ ਕੁਝ ਜਿਹੜੇ ਕਰਨੇ ਚਾਹੁੰਦੇ ਆ ਬਾਇਆ ਬਜਟ, ਉਹ ਅਸੀਂ ਪਹਿਲਾਂ ਕਰ ਲਈਏ, ਇਹ ਤੋਂ ਪਹਿਲਾਂ ਕਿ ਚੋਣ ਜ਼ਾਬਤਾ ਲੱਗ ਜਾਵੇ। ਇਹ ਇਸ ਲਈ ਉਹ ਤਰੀਕਾਂ ਤੇ ਸਾਰਿਆਂ ਦੀ ਨਜ਼ਰ ਹੈ। ਪਰ ਇਹ ਸੈਸ਼ਨ ਵੀ ਹਗਾਮਾ ਭਰਪੂਰ ਹੋਏਗਾ ਪ੍ਰਵੀਨ ਜੀ, ਕਿਸਾਨੀ ਮਸਲਿਆਂ ਕਾਰਨ ਵੀ, ਪੰਜਾਬ ਦੇ ਹੋਰ ਪਹਿਲੂਆਂ ਕਾਰਨ ਵੀ। ਪੰਜਾਬ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ ਵਿਰੋਧੀ ਧਿਰਾਂ ਕਰਨਗੀਆਂ ਔਰ ਪੰਜਾਬ ਸਰਕਾਰ ਜਿਸ ਕਦਰ ਆਪਣੇ ਦਾਅਵੇ ਵਾਅਦੇ ਕਰਦੀ ਹੈ ਉਹਦੇ ਹਵਾਲੇ ਨਾਲ ਉਹ ਬਾਇਆ ਮੁੱਖ ਮੰਤਰੀ ਨੂੰ ਮੂਹਰੇ ਰੱਖ ਕੇ ਉਹ ਫਿਰ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਬਿੰਨਣਗੇ। ਇਸ ਲਈ ਬਜਟ ਸੈਸ਼ਨ ਤੇ ਹੁਣ ਪੂਰੀ ਨਜ਼ਰ ਰਹੇਗੀ। ਜੀ ਬਿਲਕੁਲ, ਨਜ਼ਰ ਬਜਟ ਸੈਸ਼ਨ ਤੇ ਵੀ ਰਹੂਗੀ। ਤੇ ਸ਼ਰਮਾ ਜੀ, ਇਹਦੇ ਚ ਕੋਈ ਦੋ ਰਾਏ ਨਹੀਂ ਕਿ ਇਸ ਬਜਟ ਸੈਸ਼ਨ ਨੇ ਪੰਜਾਬ ਦੇ ਲਈ ਅਗਲੇ ਸਾਲ ਦੇ ਲਈ ਤਕਦੀਰ ਕੀ ਹੋਣੀ ਹੈ ਉਹ ਵੀ ਤੈਅ ਹੋਊਗਾ। ਔਰ ਬਹੁਤ ਸਾਰੀਆਂ ਚੀਜ਼ਾਂ, ਕਿੰਨਾ ਕਰਜ਼ਾ ਪ੍ਰਤੀ ਮਹੀਨਾ ਲਿਆ ਜਾ ਰਿਹਾ, ਕਿੰਨਾ ਵਿੱਤੀ ਘਾਟਾ ਕਿੰਨਾ ਕੁ ਰਹਿ ਗਿਆ, ਉੱਥੇ ਸਰਕਾਰ ਦੀ ਪਰਫਾਰਮੈਂਸ ਬਾਰੇ ਵੀ ਪਤਾ ਲੱਗੂ ਔਰ ਕਿਹੜੇ ਵਿਭਾਗਾਂ ਨੂੰ ਕਿੰਨਾ ਪੈਸਾ ਮਿਲਦਾ, ਕਿਉਂਕਿ ਦਾਅਵੇ ਤਾਂ ਅਸੀਂ ਬਹੁਤ ਵੱਡੇ ਕਰਦੇ ਹਾਂ ਪਰ ਗੱਲ ਤਾਂ ਐਲੋਕੇਸ਼ਨ ਦੀ ਹੈ ਨਾ। ਜਿਵੇਂ ਮੋਦੀ ਸਰਕਾਰ ਨੇ ਕਹਿੰਦੇ ਸੀ ਅਸੀਂ ਗਰੀਬਾਂ ਦੇ ਹਮਦਰਦੀ, ਪਰ ਮਨਰੇਗਾ ਜਿਹੜੀ ਕਿ 100 ਦਿਨ ਦੀ ਰੁਜ਼ਗਾਰ ਗਰੰਟੀ ਦਿੰਦੀ, ਉਹਦੇ ਚ ਫੰਡ ਲਗਾਤਾਰ ਘਟਾਈ ਜਾਂਦੇ ਆ ਜੀ। ਸੋ ਨਜ਼ਰ ਰਹੇਗੀ ਬਿਲਕੁਲ, ਜਿਵੇਂ ਤੁਸੀਂ ਕਿਹਾ। ਤੇ ਗੱਲ ਕਰੀਏ ਕੈਪਟਨ ਸਾਹਿਬ ਦੀ, ਕੱਲ ਵੀ ਅਕਾਲੀਆਂ ਦੀ ਰਾਜਨੀਤੀ ਦੇ ਐਂਗਲ ਤੋਂ ਆਪਾਂ ਚਰਚਾ ਕੀਤੀ ਸੀ ਸ਼ਰਮਾ ਜੀ। ਪ੍ਰਨੀਤ ਕੌਰ ਦੇ ਲਈ ਕਹਿੰਦੇ MP ਦੀ ਤੇ ਧੀ ਦੇ ਲਈ MLA ਦੀ ਟਿਕਟ ਲੈ ਕੇ ਦਿੱਲੀੋਂ ਮੁੜੇ ਕੈਪਟਨ। ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਕਿਸਾਨਾਂ ਦਾ ਬਹਾਨਾ ਲਾ ਕੇ, ਕਿਸਾਨਾਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਨੂੰ ਮਿਲਣਗੇ ਕੈਪਟਨ ਅਮਰਿੰਦਰ। ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਕਰਕੇ ਮੁੜੇ ਸੀ। ਅਕਾਲੀ ਭਾਜਪਾ ਗੱਠਜੋੜ ਸਿਰੇ ਚੜੇ, ਉਹਦੀ ਗੱਲ ਕਰਕੇ ਮੁੜੇ ਸੀ ਔਰ ਉਹਦੇ ਵਿੱਚੋਂ ਹੀ ਆਪਣੇ ਪਰਿਵਾਰ ਲਈ ਆਪਾਂ ਟਿਕਟ ਦੀ ਗੱਲ ਕਰ ਰਹੇ ਸੀ। ਉਹ ਗੱਲ ਆਪ ਹੀ ਉਹਨਾਂ ਨੇ ਸਾਹਮਣੇ ਲਿਆ। ਨਰਿੰਦਰ ਮੋਦੀ ਹੋਰਾਂ ਨਾਲ ਕੈਪਟਨ ਅਮਰਿੰਦਰ ਦੀ ਮੁਲਾਕਾਤ ਉਹਨਾਂ ਦੀ ਧੀ ਦੀ ਹਾਜ਼ਰੀ ਚ ਹੁੰਦੀ ਹੈ, ਜਾਂ ਆਪਣੀ ਧੀ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਉਹਨੂੰ ਮਿਲਾ ਕੇ ਲਿਆਉਂਦੇ ਨੇ, ਕਿਉਂਕਿ ਉਹਨਾਂ ਸਿੱਧੇ ਤੌਰ ਦੇ ਵਿੱਚ ਰਾਜਨੀਤੀ ਵਿੱਚ ਅਜੇ ਉਹਨਾਂ ਦੀ ਬੇਟੀ ਦੀ ਐਂਟਰੀ ਨਹੀਂ ਹੈ। ਪਰ ਪ੍ਰਨੀਤ ਕੌਰ ਦੀ ਚੋਣ ਜਾਂ ਕੈਪਟਨ ਦੀ ਚੋਣ ਦਾ ਸਾਰਾ ਕੰਮਕਾਜ ਇਹ ਬੇਟੀ ਉਹਨਾਂ ਦੀ ਜੈਇੰਦਰ ਕੌਰ ਹੀ ਦੇਖਦੀ ਆਉਂਦੀ ਹੈ। ਸੋ ਇਸ ਲਈ ਜੈਇੰਦਰ ਕੌਰ ਦਾ ਵੀ ਰਾਜਨੀਤਿਕ ਇੱਕ ਰੁਤਬਾ ਹਾਸਲ ਹੋਵੇ, ਉਹਦੇ ਲਈ ਨਰਿੰਦਰ ਮੋਦੀ ਨੂੰ ਬੇਨਤੀ ਕਰਨ ਗਏ ਸੀ ਕੈਪਟਨ ਅਮਰਿੰਦਰ। ਜਿਵੇਂ
ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦਿੱਲੀ ਜਾਂਦੇ ਰਹੇ ਨੇ ਹਰਸਿਮਰਤ ਲਈ ਕੁਝ ਨਾ ਕੁਝ ਲੈਣ। ਜੀ ਸੋ ਇਹ ਉਹੀ ਤਰੀਕਾ ਸੀ, ਹੂੰ ਕਿਉਂਕਿ ਅਮਰਿੰਦਰ ਸਿੰਘ ਦੇ ਪਰਿਵਾਰ ਨੇ, ਕੈਪਟਨ ਪਰਿਵਾਰ ਨੇ ਇੱਕ ਤੈਅ ਕੀਤਾ ਸੀ ਕਿ ਮੈਂ ਤੇ ਮੇਰੀ ਘਰ ਵਾਲੀ ਚੋਣ ਨਹੀਂ ਲੜਨਗੇ, ਅਸੀਂ ਆਪਣੀ ਬੇਟੀ ਨੂੰ ਚੋਣ ਲੜਾਉਣੀ ਆ MP ਦੀ। ਠੀਕ ਹੈ ਜੀ। ਤੇ ਤੈਅ ਮੰਨਿਆ ਜਾ ਰਿਹਾ ਸੀ ਕਿ ਜੈਇੰਦਰ ਕੌਰ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਗੇ। ਜੀ ਪਰ ਪਤਾ ਲੱਗ ਰਿਹਾ ਕਿ ਨਰਿੰਦਰ ਮੋਦੀ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ, ਚਾਹੇ ਉਹ JP ਨੱਡਾ ਰਾਹੀਂ ਹੋਵੇ, ਚਾਹੇ ਸਿੱਧਾ ਮੋਦੀ ਜੀ ਰਾਹੀਂ ਹੋਵੇ, ਚਾਹੇ ਅਮਿਤ ਸ਼ਾਹ ਰਾਹੀਂ ਹੋਵੇ, ਸੋ ਕੈਪਟਨ ਨੂੰ ਕਹਿਤਾ ਕਿ ਜੇ ਤਾਂ ਭਾਜਪਾ ਦੀ ਟਿਕਟ ਤੇ ਚੋਣ ਲੜਨੀ ਹੈ ਪਟਿਆਲੇ ਚ ਤਾਂ ਮਹਾਰਾਣੀ ਲੜੇਗੀ, ਹੋਰ ਕੋਈ ਨਹੀਂ। ਫਿਰ ਅਸੀਂ ਆਪਣਾ ਦੇਖਾਂਗੇ ਉਮੀਦਵਾਰ ਕਿਹਨੂੰ ਦੇਣਾ। ਤੁਹਾਡੇ ਪਰਿਵਾਰ ਚੋਂ ਜੇ ਟਿਕਟ ਤਾਂ ਪ੍ਰਨੀਤ ਕੌਰ ਨੂੰ ਹੀ ਦੇਵਾਂਗੇ, ਉਹ ਮੌਜੂਦਾ MP ਹੈ, ਉਹਦਾ ਇੱਕ ਨਾਮ ਹੈ, ਇਸ ਲਈ ਉਹਨੂੰ ਟਿਕਟ ਦੇਣੀ ਹੈ, ਅਸੀਂ ਨਹੀਂ ਜੈਇੰਦਰ ਤੇ ਦਾ ਖੇਡਣਾ। ਸੋ ਫਿਰ ਕਹਿੰਦੇ ਅਮਰਿੰਦਰ ਸਿੰਘ ਇਹ ਮਨਾ ਕੇ ਆਏ ਨੇ ਕਿ ਠੀਕ ਹੈ ਜੀ, ਪ੍ਰਨੀਤ ਕੌਰ ਨੂੰ ਟਿਕਟ ਦੇ ਦਿਓ, ਚੋਣ ਤਾਂ ਜੈਇੰਦਰ ਲੜਦੀ ਹੈ ਜੀ, ਉਹੀ ਲੜੂਗੀ ਜੀ, ਤੁਸੀਂ ਫਿਕਰ ਨਾ ਕਰੋ, ਜਿਤਾ ਕੇ ਭੇਜਾਂਗੇ ਜੀ, ਪਟਿਆਲੇ 'ਚ ਸਾਡਾ ਇੰਨਾ ਕੁ ਰਸੂਖ ਹੈਗਾ ਜੀ, ਬਹੁਤ ਕੁਝ। ਉਹ ਕਹਿੰਦੇ ਰਸੂਖ ਦੇਖ ਲਿਆ ਅਸੀਂ ਵਿਧਾਨ ਸਭਾ ਚੋਣਾਂ 'ਚ, ਸੋ ਲੱਗ ਗਿਆ ਪਤਾ। ਸੋ ਪਰ ਇਹ ਇਸ ਲਈ ਕਹਿੰਦੇ ਜੀ ਫਿਰ ਇੰਨਾ ਤਾਂ ਦੇ ਦਿਓ ਕਿ MLA, ਕਹਿੰਦੇ ਠੀਕ MLA ਟਿਕਟ ਦੇ ਦਿਆਂਗੇ ਤੁਹਾਡੇ ਪਰਿਵਾਰ ਨੂੰ ਇੱਕ। ਸੋ ਇਸ ਲਈ ਫਿਰ ਆ ਕੇ ਉਹ ਫੋਟੋ ਜਾਰੀ ਕੀਤੀ, ਜਨਤਕ ਕੀਤੀ, ਜਿਹਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਜੈਇੰਦਰ ਤੇ ਕੈਪਟਨ ਨੇ, ਤੇ ਫਿਰ ਖੁਦ ਐਲਾਨ ਕੀਤਾ ਕਿ ਪਟਿਆਲੇ ਤੋਂ ਭਾਜਪਾ ਦੀ ਟਿਕਟ ਤੇ ਪ੍ਰਨੀਤ ਕੌਰ ਚੋਣ ਲੜੇਗੀ ਤੇ ਜੈਇੰਦਰ ਕੌਰ ਵਿਧਾਨ ਸਭਾ ਦੀ ਚੋਣ ਲੜੇਗੀ। ਸੋ ਇਸ ਲਈ ਆਪ ਆ ਕੇ ਟਿਕਟਾਂ ਵੀ ਡਿਕਲੇਅਰ ਕਰਤੀਆਂ ਹੈ। ਤੇ ਪਰ ਇਹਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਪ੍ਰਨੀਤ ਕੌਰ ਹੁਣ ਸਿੱਧੇ ਰੂਪ 'ਚ ਭਾਜਪਾ 'ਚ ਚਲੀ ਗਈ ਹੈ, ਬੇਸ਼ੱਕ ਅਜੇ ਤੱਕ ਉਹ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਕੋਟੇ 'ਚੋਂ ਚੱਲੀ ਆ ਰਹੀ। ਜੀ ਬਿਲਕੁਲ। ਤੇ ਗੱਲ ਕਰੀਏ ਜਾਂਦੇ ਜਾਂਦੇ ਪਰਾਲੀ ਸੰਭਾਲਣ ਦੇ ਮਾਮਲੇ ਦੀ, ਪੰਜਾਬ ਦੇ ਵਿੱਚ ਕਹਿੰਦੇ 8 ਬਾਇਓਗੈਸ ਪਲਾਂਟ ਲੱਗਣਗੇ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਪਰਾਲੀ ਇੱਕ ਵੱਡਾ ਮੁੱਦਾ ਰਿਹਾ ਪੰਜਾਬ ਦੇ ਲਈ ਵੀ, ਕੇਂਦਰ ਦੇ ਲਈ ਵੀ, ਸਰਕਾਰਾਂ ਦੇ ਲਈ ਵੀ। ਸੋ ਇਸ ਨੂੰ ਲੈ ਕੇ ਲਗਾਤਾਰ ਗੱਲਬਾਤ ਹੁੰਦੀ ਰਹੀ ਹੈ ਤੇ ਹੁਣ ਪਤਾ ਲੱਗ ਰਿਹਾ ਕਿ ਅਗਲੇ 2 ਸਾਲਾਂ ਦੇ ਵਿੱਚ ਪੰਜਾਬ 'ਚ 8 ਬਾਇਓਗੈਸ ਪਲਾਂਟ ਲੱਗਣੇ ਆ, ਜਿਹਦੇ ਵਿੱਚ 3.20 ਲੱਖ ਟਨ ਪਰਾਲੀ ਇੱਕ ਸਾਲ ਦੇ ਵਿੱਚ ਖਪਤ ਹੋਇਆ ਕਰੇਗੀ ਤੇ ਹਰ ਸਾਲ 25,000 ਟਨ ਜਿਹੜੀ ਆਰਗੈਨਿਕ ਖਾਦ ਹੈ ਉਹ ਤਿਆਰ ਹੋਏਗੀ। ਸੋ ਇਹਦੇ ਲਈ ਬਕਾਇਦਾ ਪਰਾਲੀ ਵਾਲੇ ਪੋਲੂਸ਼ਨ ਤੋਂ ਬਚਣ ਦੇ ਲਈ ਇੱਕ ਕਵਾਇਦ ਹੈ ਤੇ ਜਿਹੜੀ ਕੰਪਨੀ ਹੈ ਨਾ, ਉਸ ਕੰਪਨੀ ਦਾ ਇਹ ਪ੍ਰੋਜੈਕਟ ਹੈ ਤੇ ਉਹ ਕਹਿੰਦੇ ਕਿ ਅਸੀਂ ਪੰਜਾਬ 'ਚ ਪਹਿਲਾਂ ਹੀ 2 ਧੂਰੀ ਤੇ ਪਾਤੜਾਂ 'ਚ ਪਲਾਂਟ ਲਾ ਚੁੱਕੇ ਹਾਂ। ਉਹ ਪਲਾਂਟ ਸਾਡੇ ਸਫਲਤਾ ਦੇ ਨਾਲ ਕੰਮ ਕਰ ਰਹੇ ਨੇ। ਉਹ ਤੋਂ ਬਿਨਾਂ ਦੇਸ਼ ਦੇ ਵਿੱਚ ਅਸੀਂ 5 ਪਲਾਂਟ ਲਾਏ ਨੇ, ਪਰ ਉਹ ਜਿਹੜੇ 5 ਪਲਾਂਟ ਲੱਗੇ ਨੇ ਇੰਦੌਰ ਦੇ ਵਿੱਚ, ਜਿਵੇਂ ਕੂੜਾ ਵੇਸਟੇਜ ਵਾਲੇ ਨੇ ਜਾਂ ਕਈ ਹੋਰ ਥਾਵਾਂ ਦੇ ਉੱਤੇ ਨੇ, ਉਹ ਜਿਵੇਂ UP ਦੇ ਵਿੱਚ ਗੰਨੇ ਵਾਲਾ ਹੈ ਨਾ, ਉਹ ਜਦੋਂ ਗੰਨੇ ਤੋਂ ਬਾਅਦ ਜੋ ਬਚਦੀ ਹੈ ਰਹਿੰਦ ਖੂੰਹਦ ਉਹਦੇ ਵਾਲੇ ਨੇ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਪਰਾਲੀ ਵਾਲੇ ਪ੍ਰੋਜੈਕਟ ਲੱਗਣਗੇ। ਔਰ ਜਿਹੜੀ ਕੰਪਨੀ ਇਹ ਪ੍ਰੋਜੈਕਟ ਲਾਉਣ ਜਾ ਰਹੀ ਹੈ ਕੇਂਦਰ ਦੇ ਹਵਾਲੇ ਨਾਲ, ਕਹਿੰਦੇ ਕਿ ਉਹ ਬਾਇਓਗੈਸ ਪਲਾਂਟ ਵਾਲੀ ਕੰਪਨੀ ਦੀਆਂ ਆਪਣੀਆਂ ਟੀਮਾਂ ਖੇਤਾਂ 'ਚੋਂ ਆ ਕੇ ਪਰਾਲੀ ਦੀਆਂ ਗੱਠਾਂ ਬਣਾ ਕੇ ਚੱਕ ਕੇ ਲੈ ਕੇ ਜਾਇਆ ਕਰਨਗੀਆਂ ਤੇ ਕਿਸਾਨਾਂ ਨੂੰ ਉਹਦੀ ਅਦਾਇਗੀ ਹੋਏਗੀ ਜੀ ਪਰਾਲੀ ਦੀ। ਸੋ ਉਸ ਤੋਂ ਬਾਅਦ ਉਹਦਾ ਬਾਇਓਗੈਸ ਪਲਾਂਟ ਦੇ ਵਿੱਚ ਜਾ ਕੇ ਉਸ ਦੀ ਖਪਤ ਹੋਏਗੀ ਤੇ ਖਪਤ ਹੋਣ ਦੇ ਨਾਲ ਪ੍ਰਦੂਸ਼ਣ ਵੀ ਨਹੀਂ ਹੋਏਗਾ ਤੇ ਕਿਸਾਨ ਨੂੰ ਥੋੜੀ ਰਾਹਤ ਵੀ ਮਿਲਣ ਲੱਗ ਜਾਏਗੀ ਤੇ ਉਹਦੇ ਨਾਲ ਆਰਗੈਨਿਕ ਖਾਦ ਬਣੇਗੀ, ਜਿਹੜੀ ਫਿਰ ਖੇਤਾਂ ਦੇ ਲਈ, ਆਰਗੈਨਿਕ ਖੇਤੀ ਦੇ ਲਈ ਵਰਤਣ ਦੇ ਲਈ ਸਹਾਈ ਹੋਏਗੀ। ਉਹ ਇਸ ਤਰ੍ਹਾਂ ਦਾ ਇੱਕ ਉਪਰਾਲਾ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਤੇ ਉਹ ਕਹਿੰਦੇ ਅਸੀਂ ਇਹ ਤੈਅ ਕਰ ਰਹੇ ਹਾਂ ਕਿ 5 ਸਾਲਾਂ ਦੇ ਵਿੱਚ ਦੇਸ਼ ਭਰ 'ਚ 100 ਬਾਇਓਗੈਸ ਪਲਾਂਟ ਅਸੀਂ ਲਾ ਦਈਏ। ਸਾਡਾ ਟੀਚਾ ਇਹ ਹੈ ਕਿ ਅਗਲੇ 5 ਸਾਲਾਂ 'ਚ 100 ਲਾ ਦਈਏ। ਸੋ ਹੁਣ ਵੀ 5 ਚੱਲ ਰਹੇ ਨੇ, 2 ਪੰਜਾਬ 'ਚ ਜਿਨ੍ਹਾਂ 'ਚੋਂ ਚੱਲੇ ਰਹੇ ਨੇ। ਸੋ ਇਸ ਲਈ ਅਗਲੇ 2 ਸਾਲਾਂ ਦੇ ਵਿੱਚ 8 ਹੋਰ। ਉਹਦੇ ਲਈ ਕਹਿੰਦੇ ਅਸੀਂ ਇਹ ਤੈਅ ਕਰਕੇ ਚੱਲ ਰਹੇ ਹਾਂ ਕਿ ਜਿਸ ਤਰ੍ਹਾਂ ਦਾ ਰਕਬਾ ਪੰਜਾਬ 'ਚ ਜਿਹੜੇ ਖੇਤਰ 'ਚ ਜ਼ਿਆਦਾ ਹੈਗਾ, ਉਸੇ ਹਵਾਲੇ ਨਾਲ ਅਸੀਂ ਅੱਗੇ ਵਧਾਂਗੇ ਤਾਂ ਕਿ ਸਾਨੂੰ ਇਹ ਉਸ ਖੇਤਰ ਦੇ ਵਿੱਚ ਪਲਾਂਟ ਲੱਗਣ ਜਿੱਥੋਂ ਪਰਾਲੀ ਲਿਆਉਣੀ ਪਹੁੰਚਾਉਣੀ ਆਸਾਨ ਹੋਵੇ। ਸੋ ਲਗਭਗ ਪੂਰੇ ਪੰਜਾਬ 'ਚ ਪ੍ਰਵੀਨ ਜੀ, ਜੇਕਰ ਆਪਾਂ ਗੱਲ ਕਰੀਏ ਮਾਲਵਾ ਤੇ ਮਾਝੇ ਦੇ ਖੇਤਰ ਦੇ ਵਿੱਚ ਜਾਂ ਦੁਆਬੇ ਵਾਲੀ ਬੈਲਟ ਵੀ, ਸੋ ਇੱਥੇ ਝੋਨਾ ਹੀ ਝੋਨਾ ਲੱਗਦਾ ਹੀ ਲੱਗਦਾ। ਸੋ ਇਸ ਲਈ ਹੋ ਸਕਦਾ ਕਿ ਉਸ ਖੇਤਰਾਂ ਦੇ ਹਵਾਲੇ ਨਾਲ ਉਹ ਸੈਂਟਰ ਪੁਆਇੰਟ ਦੇਖ ਕੇ ਇਹੋ ਜਿਹੇ ਪਲਾਂਟ ਲੱਗਣਗੇ। ਜੇਕਰ ਇਹ ਕਾਮਯਾਬ ਹੁੰਦੇ ਨੇ ਤਾਂ ਇਹਨਾਂ ਦੀ ਗਿਣਤੀ ਹੋਰ ਵਧਾਉਣ ਦੀ ਵੀ ਲੋੜ ਹੈ। ਇਹਦੇ ਨਾਲ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੇ ਵਿੱਚ ਵੀ ਦਿੱਕਤ ਨਹੀਂ ਆਏਗੀ, ਅੱਗ ਲੱਗਣ ਵਾਲੇ ਮਸਲੇ ਵੀ ਨਿਬੜ ਜਾਣਗੇ ਔਰ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਨਾਲ ਆਮਦ ਵੀ ਹੋਏਗੀ। ਜੀ ਤੇ ਸ਼ਰਮਾ ਜੀ, ਬਿਲਕੁਲ ਜਾਂਦੇ ਜਾਂਦੇ ਸੰਖੇਪ ਚਰਚਾ ਅੱਜ ਦੇ ਜਿਹੜਾ ਦਿੱਲੀ ਕੂਚ ਹੋਏ ਤੇ ਇੱਕ ਵਾਰ ਫਿਰ ਤੋਂ ਕਰੀਏ। 11 ਵਜੇ ਹੁਣ ਤੋਂ ਜਿਸ ਟਾਈਮ ਆਪਾਂ ਗੱਲਬਾਤ ਕਰ ਰਹੇ ਹਾਂ, ਕੁਝ ਘੰਟਿਆਂ ਨੂੰ ਦਿੱਲੀ ਕੂਚ ਹੋਣਾ। ਤੇ ਸ਼ਰਮਾ ਜੀ, ਆਪਾਂ ਪਹਿਲਾਂ ਵੀ ਵੈਸੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਚਰਚਾ ਕਰਦੇ ਰਹੇ ਹਾਂ, ਪੰਜਾਬੀ ਰੇਡੀਓ ਇਸੇ ਦੇ ਸਰੋਤਿਆਂ ਨੇ ਰਿਪੋਰਟਾਂ ਵੀ ਸੁਣੀਆਂ ਕਿ ਸਰਕਾਰ ਨੇ ਬਥੇਰਾ ਪ੍ਰਚਾਰਿਆ ਕਿ ਹੁਣ ਅੰਦੋਲਨ ਕਿਉਂ। ਤਾਂ
ਇਹ ਕਹਿਣਾ ਬਿਲਕੁਲ ਗਲਤ ਹੈ ਜਾਂ ਨਜਾਇਜ਼ ਹੈ ਜਾਂ ਕਿਸਾਨਾਂ ਦੇ ਸੰਘਰਸ਼ ਦੇ ਨਾਲ ਧੱਕਾ ਹੈ ਕਿ ਇਹ ਉਹੀ ਅੰਦੋਲਨ ਹੈ, ਉਸ ਅੰਦੋਲਨ ਦਾ ਅਗਲਾ ਪੜਾਅ ਤੇ MSP ਦੀ ਜਿਹੜੀ ਖਰੀਦ ਦੀ ਗਰੰਟੀ ਹੈ ਉਹ ਜਿਵੇਂ ਤੁਸੀਂ ਵੀ ਜ਼ਿਕਰ ਕਰਦੇ ਰਹੇ ਆ ਕਿ ਉਹ ਕਾਨੂੰਨੀ ਗਰੰਟੀ ਦੇਣ ਦੀ ਜਿਹੜੀ ਮੰਗ ਹੈ, ਜਿਹੜੀ ਕਿ ਸਰਕਾਰ ਨੇ ਖੁਦ ਭਰੋਸਾ ਦਿੱਤਾ ਸੀਗਾ ਲਿਖਤੀ ਰੂਪ ਦੇ ਵਿੱਚ ਪਿਛਲੇ ਅੰਦੋਲਨ ਦੀ ਸਮਾਪਤੀ ਵੇਲੇ, ਉਹਦੀ ਸੰਪੂਰਨਤਾ ਵੇਲੇ ਕਹਿ ਦਿੰਦੇ ਆਪਾਂ, ਤਾਂ ਉਹਦਾ ਹੀ ਅਗਲਾ ਇੱਕ ਪੜਾਅ। ਸੋ ਆਪਾਂ ਟਕਰਾਅ ਤੋਂ ਬਚਤ ਰਵੇ। ਖੱਟਰ ਸਰਕਾਰ ਜਿਹੜੀ ਕਿ ਅਨਕਨਸਟੀਟਿਊਸ਼ਨਲੀ ਉਹ ਰਾਹ ਰੋਕੀ ਬੈਠੀ ਹੈ, ਉਹਨੂੰ ਪ੍ਰਮਾਤਮਾ ਸਦਬੁੱਧੀ ਬਖਸ਼ੇ, ਉਹਨੂੰ ਮਾੜਾ ਜਿਹਾ ਪਤਾ ਲੱਗੇ ਕਿ ਲੋਕਾਂ ਦੇ ਰਾਈਟਸ ਨੇ। ਬੇਸ਼ੱਕ ਠੀਕ ਹੈ, ਜਿਵੇਂ ਤੁਸੀਂ ਪਹਿਲੀ ਖਬਰ 'ਚ ਚਰਚਾ ਕੀਤੀ ਹੈ ਕਿ ਟਰੈਕਟਰ ਟਰਾਲੀਆਂ ਤੇ ਫਿਰ ਤੁਸੀਂ ਉਹ ਸਵਾਲੀਆ ਨਿਸ਼ਾਨ ਵੀ ਖੜੇ ਕੀਤੇ ਕਿ ਫਿਰ ਦੱਸੋ, ਆਪਸ਼ਨ ਤਾਂ ਦਿਓ ਨਾ ਕਿ ਉਹ ਜਾਣ ਕੇ ਰਾਹ ਛੱਡ ਦੋ। ਹਾਂਜੀ, ਰਾਹ ਛੱਡ ਦੋ ਕਿ ਹਾਂ ਪੈਦਲ ਜਾਓ, ਨਾ ਜਾਣ ਕਿਸਾਨ ਫਿਰ ਦੱਸਣ। ਜੀ ਜੀ, ਤਿਆਰ ਨੇ ਉਹਦਾ, ਰਾਹ ਛੱਡੋ, ਲਓ ਪੈਦਲ ਚੱਲਦੇ ਹਾਂ ਅਸੀਂ ਦਿੱਲੀ ਨੂੰ। ਜੀ। ਸੋ ਹੁਣ ਜੇ ਤੁਹਾਡੇ ਕੋਲੇ ਜਿਹੜੀ ਜਾਣਕਾਰੀਆਂ ਪਹੁੰਚ ਰਹੀਆਂ ਨੇ ਸ਼ਰਮਾ ਜੀ, ਸ਼ੰਭੂ ਤੇ ਖਨੌਰੀ ਤੇ ਇਸ ਟਾਈਮ ਜਿਹੜਾ ਹੋਣਾ ਕੁਝ ਘੰਟੇ ਪਹਿਲਾਂ 3.5-4 ਘੰਟੇ ਪਹਿਲਾਂ ਜਿਹੜਾ ਮਾਹੌਲ ਹੈ, ਉੱਥੇ ਕਿਹੋ ਜਿਹੀਆਂ ਹੁਣ ਤੱਕ ਦੀਆਂ ਖਬਰਾਂ ਆ ਰਹੀਆਂ ਨੇ, ਕਿਹੋ ਜਿਹਾ ਮਾਹੌਲ ਉੱਥੇ? ਪ੍ਰਵੀਨ ਜੀ, ਖਬਰਾਂ ਇਹ ਆ ਰਹੀਆਂ ਨੇ ਕਿ ਬਕਾਇਦਾ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਹ ਤੈਅ ਕੀਤਾ ਕਿ ਮੁਰਲੀ ਕਤਾਰ 'ਚ ਅਸੀਂ ਚੱਲਾਂਗੇ, ਤਾਂ ਕਿ ਉਹਦੇ ਨਾਲ ਇਹ ਵੀ ਨਾ ਕਿਹਾ ਜਾਵੇ ਕਿ ਜਥੇਬੰਦੀਆਂ ਦੇ ਲੀਡਰ ਪਿੱਛੇ ਹੋ ਜਾਂਦੇ ਨੇ। ਤੇ ਇਹਦੇ ਵਿੱਚ ਇਹ ਵੀ ਹੈ ਕਿ ਟੀਮਾਂ ਨੂੰ ਸਮਝਾਉਣ ਦੀ ਵੀ ਲੋੜ ਪੈਂਦੀ ਹੈ, ਸੂਝ ਬੂਝ ਨਾਲ ਚੱਲਿਆ ਜਾਵੇ। ਫਿਰ ਉਸ ਤੋਂ ਪਿੱਛੇ ਬਾਕੀ ਕਿਸਾਨ ਹੋਣਗੇ ਤੇ ਨੌਜਵਾਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਨੇ। ਬਕਾਇਦਾ ਟਰੈਲੀਆਂ ਦੇ ਅੰਦਰ ਪਾਣੀ ਦੀਆਂ ਟੈਂਕੀਆਂ ਉਹ ਰੱਖੀਆਂ ਗਈਆਂ ਨੇ ਤੇ ਕੁਝ ਟਰੈਲੀਆਂ ਰੇਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਰੱਖੇ ਗਏ ਨੇ। ਜੇਕਰ ਲੋੜ ਪਵੇ ਉਹ ਬੈਰੀਕੇਡ ਜੇਕਰ ਡੇਗ ਲੈ ਜਾਣ ਤਾਂ ਉਹਨਾਂ ਦੇ ਉੱਤੇ ਬੋਰੀਆਂ ਰੱਖ ਕੇ ਟਰੈਕਟਰ ਟਰੈਲੀਆਂ ਲੰਘਾ ਦੀਆਂ ਜਾਣ। ਇਸ ਤਰ੍ਹਾਂ ਦੀ ਵੀ ਤਿਆਰੀ ਕੀਤੀ ਗਈ ਹੈ। ਸੋ ਇਸ ਲਈ ਪੂਰੀ ਤਿਆਰੀ ਹੈ। ਤੇ ਪਰ ਅਜੇ ਵੀ ਉਹ ਕਹਿੰਦੇ ਅਸੀਂ ਸੱਦਾ ਉਡੀਕਾਂਗੇ, ਜੇਕਰ ਗੱਲਬਾਤ ਦਾ ਰਾਹ ਖੁੱਲਦਾ ਤਾਂ ਅਸੀਂ ਗੱਲਬਾਤ ਤੋਂ ਅਸੀਂ ਨਹੀਂ ਭੱਜਦੇ, ਕੇਂਦਰ ਭੱਜ ਰਿਹਾ। ਪਰ ਕੇਂਦਰ ਨੇ ਕੱਲ ਜਿਵੇਂ ਦਿੱਲੀ ਦੇ ਵਿੱਚ ਇੱਕ ਬੈਠਕ ਕੀਤੀ ਹੈ ਮੰਤਰੀਆਂ ਨੇ ਇਸੇ ਮਸਲੇ ਨੂੰ ਲੈ ਕੇ, ਤਾਂ ਉਮੀਦ ਹੈ ਕਿ ਸੱਦਾ ਮਿਲ ਸਕਦਾ ਜੀ। ਪਰ ਜਿਸ ਤਰੀਕੇ ਨਾਲ ਸੱਦੇ ਦੀ ਉਡੀਕ ਹੈ, ਇਹ ਵੀ ਹੋਣਾ ਚਾਹੀਦਾ ਕਿ ਜੇਕਰ 11 ਵਜੇ ਦਾ ਸੱਦਾ ਤੇ 10:59 ਤੇ ਵੀ ਕਾਲ ਆ ਜਾਵੇ ਕੇਂਦਰ ਸਰਕਾਰ ਦੀ, ਤਾਂ ਥੋੜਾ ਜਿਹਾ ਫਿਰ ਵੀ ਧੀਰਜ ਸਬਰ ਤੋਂ ਠਰਮਾ ਤੋਂ ਕੰਮ ਲੈ ਲੈਣਾ ਚਾਹੀਦਾ। ਕਿਸਾਨ ਤਾਂ ਬਹੁਤ ਠਰਮੇ ਤੋਂ ਹੀ ਕੰਮ ਲੈ ਰਿਹਾ ਪ੍ਰਵੀਨ ਜੀ, ਇਹਨੇ 8 ਦਿਨ 9 ਦਿਨ ਲਗਾਇਆ, ਠਰਮੇ ਕਰਕੇ ਲਗਾਇਆ। ਹਾਂਜੀ, ਵਿੱਚੋਂ ਖਬਰਾਂ ਸੁਣਦੇ ਰਹੇ ਕਿ ਨੌਜਵਾਨ ਕਾਲੇ ਪਏ ਨੇ, ਪਰ ਫਿਰ ਵੀ ਉਹਨਾਂ ਨੇ ਟਿਕਾ ਰੱਖਿਆ, ਉਹਨਾਂ ਨੂੰ ਸਮਝਾਇਆ ਜਾਂਦਾ। ਹਾਂਜੀ, ਸਮਝਾਇਆ ਜਾਂਦਾ। ਜੀ ਜੀ, ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।